ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਡਾਕਟਰ ਅਮਰਜੀਤ ਸਿੰਘ ਜੀ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਸੁਖਵਿੰਦਰ ਸਿੰਘ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਤੋਂ ਟੀਵੀ 84 ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅੱਜ 7 ਮਈ ਦਾ ਦਿਨ ਆ ਤੇ ਪਿਛਲੇ ਵਾਰੀ 2025 ਦੇ ਵਿੱਚ 7 ਮਈ ਨੂੰ ਭਾਰਤ ਵੱਲੋਂ ਪਾਕਿਸਤਾਨ ਦੇ ਖਿੱਤੇ ਦੇ ਵਿੱਚ ਜਾ ਕੇ ਹਮਲੇ ਕੀਤੇ ਗਏ, ਜਿਸ ਨੂੰ ਆਪਰੇਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ। ਤੇ ਇਹ ਜਿਹੜਾ ਆਪਰੇਸ਼ਨ ਆ ਇਸ ਨੇ ਬੜਾ ਕੁਝ ਜਿਹੜਾ ਆ ਉਸ ਖਿੱਤੇ ਦੇ ਵਿੱਚ ਬਦਲਿਆ। ਇਸ ਹਮਲੇ ਨੇ ਉਸ ਲੜਾਈ ਦੇ ਵਿੱਚ ਭਾਰਤ ਵੱਲੋਂ ਜਿੱਥੇ ਅੱਜ ਵੀ ਇਹ ਦਾਅਵੇ ਕੀਤੇ ਜਾ ਰਹੇ ਆ ਸਾਲ ਪੂਰਾ ਹੋਣ ਦੇ ਉੱਤੇ ਕਿ ਅਸੀਂ ਉਹ ਲੜਾਈ ਜਿੱਤੀ, ਪਰ ਦੁਨੀਆ ਦੀਆਂ ਅਖਬਾਰਾਂ ਤੇ ਜਿਹੜੇ ਤੱਥ ਗਰਾਊਂਡ ਦੇ ਉੱਤੇ ਸਾਹਮਣੇ ਆਏ, ਜਿਹਦੇ ਵਿੱਚ ਭਾਰਤ ਦੇ ਜਹਾਜ਼ ਜਿਹੜੇ ਆ ਜਿਨ੍ਹਾਂ ਬਾਰੇ ਵੱਖੋ-ਵੱਖ ਨੰਬਰ ਸਾਡੇ ਸਾਹਮਣੇ ਆਉਂਦੇ ਰਹੇ ਆ, ਜਿਹੜੇ ਪਾਕਿਸਤਾਨ ਦੇ ਹਵਾਈ ਫੌਜ ਵੱਲੋਂ ਸੁੱਟੇ ਗਏ ਹਵਾਈ ਜੰਗ ਦੇ ਵਿੱਚ। ਤੇ ਇਸ ਤੋਂ ਇਲਾਵਾ ਵੀ ਜਿਸ ਤਰੀਕੇ ਦਾ ਟੈਕਨੋਲੋਜੀਕਲ ਵਾਰਫੇਅਰ ਹੋਇਆ, ਜਿਹਦੇ 'ਚ ਡਰੋਨਸ ਦੀ ਨੂੰ ਯੂਜ਼ ਕੀਤਾ ਗਿਆ ਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਭਾਰਤ ਦੀ ਡੋਮੀਨੈਂਸ ਇਸ ਖਿੱਤੇ ਦੇ ਵਿੱਚ ਮੰਨੀ ਜਾ ਰਹੀ ਸੀ ਮਿਲਟਰੀ ਦੇ ਤੌਰ ਤੇ, ਉਹ ਜਿੱਥੇ ਪਹਿਲਾਂ ਚਾਈਨਾ ਦੇ ਅੱਗੇ ਹਾਰਦੀ ਨਜ਼ਰ ਆਈ ਸੀ ਗਲਵਾਨ ਦੇ ਵਿੱਚ, ਤੇ ਉਹ ਆਪਰੇਸ਼ਨ ਸੰਧੂਰ ਦੇ ਦੌਰਾਨ ਪਾਕਿਸਤਾਨ ਦੇ ਸਾਹਮਣੇ ਵੀ ਉਹਦੇ ਗੋਡੇ ਲੱਗਦੇ ਨਜ਼ਰ ਆਏ। ਤਾਂ ਹੁਣ ਜਦੋਂ 1 ਸਾਲ ਇਸ ਸਿਚੁਏਸ਼ਨ ਦਾ, ਇਸ ਹਮਲੇ ਦਾ, ਜਿਹਨੂੰ ਵੱਖੋ ਵੱਖਰੇ ਨਾਂ ਭਾਰਤ ਅਤੇ ਪਾਕਿਸਤਾਨ ਵੱਲੋਂ ਦਿੱਤੇ ਗਏ, ਪੂਰਾ ਹੋ ਗਿਆ ਆ, ਤੇ ਕਿਵੇਂ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਜਾਣਨਾ ਚਾਹੁੰਦਾ ਕਿ ਇਸ ਸਾਲ ਬਾਅਦ ਜਿਹੜੀ ਹੁਣ ਸਿਚੁਏਸ਼ਨ ਆ, ਇਸ ਜੰਗ ਤੋਂ ਬਾਅਦ ਦੋਨਾਂ ਮੁਲਕਾਂ ਦੇ ਦਰਮਿਆਨ ਮਿਲਟਰੀ ਕਨਫਰੰਟੇਸ਼ਨ ਦੀ ਤੇ ਉਸ ਖਿੱਤੇ ਦੇ ਵਿੱਚ ਜਿਹੜਾ ਸਾਊਥ ਏਸ਼ੀਆ ਦਾ ਇਹ ਬੜਾ ਇੰਪੋਰਟੈਂਟ ਵੋਲੇਟਾਈਲ ਖਿੱਤਾ ਆ, ਉੱਥੇ ਜਿਹੜੀ ਸਿਕਿਉਰਿਟੀ ਕੰਸਰਨਸ ਦੀ ਕੀ ਸਿਚੁਏਸ਼ਨ ਦੇਖ ਰਹੇ ਹੋ ਤੁਸੀਂ? ਦੇਖੋ, ਅਕਸਰ ਅਸੀਂ ਇਤਿਹਾਸ 'ਚ ਪੜ੍ਹਦੇ ਰਹੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹੰਦ ਦੇ ਨਾਲ ਟਕਰਾਅ ਦੀ ਗੱਲ, ਛੱਪੜ ਝਿੜੀ ਦੇ ਮੈਦਾਨ ਦੇ ਵਿੱਚ ਜੰਗ ਹੁੰਦੀ ਹੈ ਤੇ ਇੱਕ ਪਾਸੇ ਹਾਥੀਆਂ ਨਾਲ ਲੈਸ ਵਜ਼ੀਰ ਖਾਨ ਦੀ ਫੌਜ ਹੈ, ਤੋਪਖਾਨਾ ਹੈ, ਦੂਸਰੇ ਪਾਸੇ ਸਾਦਾ ਘੋੜੇ, ਸਾਡੇ ਸਾਦਾ ਹਥਿਆਰ ਔਰ ਸਾਦਾ ਬੰਦੂਕਾਂ ਨੇ, ਤੇ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ 800 ਸਾਲ ਦਾ ਇਤਿਹਾਸ ਬਦਲ ਜਾਂਦਾ ਹੈ। ਜ਼ਾਹਰ ਹੈ ਕਿ ਸਰਹੰਦ ਦੀ ਫੌਜ ਨੂੰ ਡਿਫੀਟ ਹੋਈ, ਬਹੁਤ ਬੁਰੀ ਤਰ੍ਹਾਂ ਡਿਫੀਟ ਹੋਈ, ਔਰ ਬਿਲਕੁਲ ਜਿਹੜੀ ਜਿਹਨੂੰ ਅਸਾਮੀ ਜੰਗ ਕਿਹਾ ਜਾ ਸਕਦਾ ਹੈ, ਉਸ ਨੇ ਉਸ ਖਿੱਤੇ ਦਾ 800 ਸਾਲ ਦਾ ਇਤਿਹਾਸ ਬਦਲਿਆ। 800 ਸਾਲ ਬਾਅਦ ਪੰਜਾਬ ਦੀ ਧਰਤੀ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਦੇ ਥੱਲੇ ਜਿਹੜਾ ਉਹ ਸਿੱਖ ਰਾਜ ਸਥਾਪਿਤ ਹੋਇਆ। ਇਹ ਗੱਲ ਮੈਂ ਇਸ ਲਈ ਕਹੀ ਹੈ ਕਿ ਬਹੁਤ ਵਾਰ ਜਦੋਂ ਅਸੀਂ ਵੱਡਾ ਵੱਡਾ ਮਿਲਟਰੀ ਮਾਈਟ ਦੇਖਦੇ ਹਾਂ ਕਿ ਇਸ ਕੋਲ ਕਿੰਨਾ ਹਥਿਆਰਾਂ ਦਾ ਜ਼ਖੀਰਾ ਹੈ, ਕਿੰਨੇ ਗੁਣਾ ਜ਼ਿਆਦਾ ਤਾਕਤ ਹੈ, ਤੇ ਜਦੋਂ ਬਿਲਕੁਲ ਅਸਾਵੇਂ ਇੱਕ ਦੁਸ਼ਮਣ ਨਾਲ ਵਾਹ ਪੈਂਦਾ ਹੈ ਔਰ ਉਹ ਉਸ ਦਾ ਨੱਕ ਭੰਨ ਕੇ ਰੱਖ ਦਿੰਦਾ ਹੈ, ਤੇ ਇਸ ਨੂੰ ਅਸੀਂ ਦੇਖਦੇ ਹਾਂ ਕਿ ਕਿਵੇਂ, ਔਰ ਹੁਣ ਵੀ ਜੇ ਅਸੀਂ ਅਜੋਕੇ ਕਾਂਟੈਕਸਟ ਵੀ ਕਹਿਣਾ ਹੋਏ ਕਿ ਜੇ ਈਰਾਨ ਔਰ ਅਮਰੀਕਾ ਇਜ਼ਰਾਈਲ ਕ੍ਰਾਈਸਿਸ ਦੀ ਗੱਲ ਕਰੀਏ ਤੇ ਮੋਰ ਔਰ ਲੈਸ ਜਿਹੜਾ ਕਨਕਲੂਜਨ ਦੁਨੀਆ ਦੇ ਮਿਲਟਰੀ ਐਕਸਪਰਟ ਜਾਂ ਐਨਾਲਿਸਟ ਕੱਢ ਰਹੇ ਨੇ ਕਿ ਵੱਡੇ ਵੱਡੇ ਜੰਗੀ ਬੇੜੇ, ਵੱਡਾ ਵੱਡਾ ਜਿਹੜਾ ਬਹੁਤ ਕੁਝ ਸਾਜ਼ੋ ਸਮਾਨ, ਲੇਕਿਨ ਸਿੰਪਲ ਮਿਸਲ ਔਰ ਡਰੋਨ ਉਹ ਜੰਗ ਨੂੰ ਬਦਲ ਦਿੰਦੇ ਨੇ। ਈਰਾਨ ਜਿਹੜਾ ਉਹ ਡਿਫਾਈਂਡ 40 ਦਿਨਾਂ ਦੇ ਉਸ ਜੰਗ ਤੋਂ ਬਾਅਦ ਜਿਹੜਾ ਉਹ ਸੀਜ਼ ਫਾਇਰ ਹੁੰਦਾ ਹੈ, ਉਹ ਪ੍ਰੋਲੋਂਗ ਹੋ ਰਿਹਾ ਔਰ ਕੋਈ ਨਾ ਕੋਈ ਡੀਲ ਦਾ ਰਸਤਾ ਜਿਹੜਾ ਉਹ ਦੋਵੇਂ ਧਿਰਾਂ ਵੱਲੋਂ ਲੱਭਿਆ ਜਾ ਰਿਹਾ। ਔਰ ਠੀਕ 1 ਸਾਲ ਪਹਿਲਾਂ, ਇਹ ਮੈਂ ਇਸ ਲਈ ਕਿਹਾ ਵੀ ਹੁਣ ਦੀ ਇਸ ਜੰਗ ਦੇ ਵਿੱਚ ਵੀ ਅਮਰੀਕਾ ਵਰਸਸ ਈਰਾਨ ਜਿਹੜਾ ਸਭ ਤੋਂ ਕਾਟਵਾਂ ਹਥਿਆਰ ਹੈ ਉਹ ਮਿਜ਼ਾਈਲ ਤੇ ਡਰੋਨ ਇਹੀ ਨੇ। ਔਰ ਜਿਹੜਾ 7, 8, 9 ਮਈ 2025 ਨੂੰ 3 ਰੋਜ਼ਾ ਕਲੈਸ਼ ਜਿਸ ਨੂੰ ਭਾਰਤ ਨੇ ਇਨੀਸ਼ੀਏਟ ਕੀਤਾ, ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦੇ ਵਿੱਚ ਕੀਤਾ 22 ਅਪ੍ਰੈਲ ਨੂੰ, ਜਿਸ ਦੇ ਵਿੱਚ ਆਲਮੋਸਟ 27 ਬੇਗੁਨਾਹ ਟੂਰਿਸਟ ਮਾਰੇ ਗਏ। 26 ਇੰਡੀਅਨ ਮੂਲ ਦੇ ਸੀ, ਇੱਕ ਨੇਪਾਲੀ ਮੂਲ ਦਾ ਸੀ। ਔਰ ਉਸ ਤੋਂ ਫੌਰਨ ਬਾਅਦ
ਭਾਰਤ ਨੇ ਇੱਕ ਬੜਾ ਦੁਸ਼ਮਣੀ ਵਾਲਾ ਵਰਤਾਰਾ ਜਿਹੜਾ ਉਹ ਤਾਂ ਲਿਆ ਹੀ ਲਿਆ, ਔਰ ਉਸ ਦੇ ਕਨਸੀਕੁਐਂਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਰਤ ਨੇ ਇੰਡਸ ਵਾਟਰ ਟ੍ਰੀਟੀ ਕੈਂਸਲ ਕੀਤੀ, ਪਾਕਿਸਤਾਨ ਦੇ ਜਿਹੜਾ ਹੈ ਉਹ ਉਹਨਾਂ ਦੇ ਚਾਰਜ ਦੀ ਅਫੇਅਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ। ਇੰਟਰਨੈਸ਼ਨਲੀ ਇੱਕ ਪੂਰੀ ਕੰਪੇਨ ਜਿਹੜੀ ਹੈ ਉਹ 22 ਅਪ੍ਰੈਲ ਤੋਂ 7 ਮਈ ਤੱਕ ਕੀਤੀ ਗਈ, ਔਰ ਮੋਦੀ ਵੱਲੋਂ ਜਿਸ ਨੇ ਖੁਦ ਇਹ ਫੌਜ ਦੇ ਜਰਨੈਲ ਦਾ ਕਹਿਣਾ ਹੈ ਕਿ ਜਿਹੜਾ ਅਗੇਨ ਅਨਪ੍ਰੈਸੀਡੈਂਟਡ ਹੈ ਕਿ ਇੱਕ ਸਿਵਿਲੀਅਨ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਕੋਡ ਨੇਮ ਰੱਖੇ ਕਿਸੇ ਹਮਲੇ ਦਾ, ਔਰ ਮੋਦੀ ਨੇ ਖੁਦ ਇਹ ਕਹਿ ਕੇ ਕਿ ਜੀ ਜਿਹਨਾਂ ਔਰਤਾਂ ਨੂੰ ਵਿਧਵਾ ਕਰ ਦਿੱਤਾ ਗਿਆ ਅਸੀਂ ਉਹਨਾਂ ਦੀ ਮੰਗ ਦੇ ਵਿੱਚ ਸੰਦੂਰ ਭਰਾਂਗੇ, ਇਹਦਾ ਨਾਂ ਆਪਰੇਸ਼ਨ ਸੰਦੂਰ ਰੱਖਿਆ ਗਿਆ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਇਹ ਕੋਈ ਪਹਿਲੀ ਵਾਰ ਇਸ ਕਿਸਮ ਦਾ ਫਾਲਸ ਫਲੈਗ ਆਪਰੇਸ਼ਨ ਨਹੀਂ ਸੀ ਕੀਤਾ। ਅਸੀਂ 2019 ਦੀਆਂ ਚੋਣਾਂ ਦੇ ਵੇਲੇ ਦੇਖਦੇ ਹਾਂ, ਜਦੋਂ ਕਿ ਜਿੰਨੇ ਸਰਵੇ ਆ ਰਹੇ ਸੀ ਉਹ ਦੱਸ ਰਹੇ ਸੀ ਕਿ ਮੋਦੀ ਹਾਰ ਰਿਹਾ, ਤੇ ਉਸ ਵੇਲੇ ਫਾਲਸ ਫਲੈਗ ਆਪਰੇਸ਼ਨ ਠੀਕ ਜਦੋਂ ਚੋਣਾਂ ਜਿਹੜੀਆਂ ਨੇ ਉਹ ਹੋਣ ਜਾ ਰਹੀਆਂ ਸੀ, ਜਨਰਲ ਇਲੈਕਸ਼ਨ, ਪੁਲਵਾਮਾ ਦੇ ਵਿੱਚ ਆਲਮੋਸਟ 38 CRPF ਦੇ ਮੁਲਾਜ਼ਮਾਂ ਦਾ ਮਰਡਰ ਟਰੱਕ ਲੇਡਨ ਵਿਦ ਵੈਪਨਸ ਦੇ ਨਾਲ ਕਰਕੇ, ਔਰ ਉਹਨਾਂ ਦੀਆਂ ਫਿਰ ਤਸਵੀਰਾਂ ਲਾ ਕੇ ਉਹਨਾਂ ਨੂੰ ਸ਼ਹੀਦ ਐਲਾਨ ਕੇ ਪਾਕਿਸਤਾਨ ਦੇ ਖਿਲਾਫ ਇੱਕ ਪੂਰਾ ਪ੍ਰੋਪੇਗੈਂਡਾ ਵੀ ਕੀਤਾ ਗਿਆ। ਉਦੋਂ ਵੀ ਉਸ ਫਾਲਸ ਫਲੈਗ ਪੁਲਵਾਮਾ ਆਪਰੇਸ਼ਨ ਦੀ ਆੜ ਦੇ ਵਿੱਚ ਸਰਜੀਕਲ ਸਟ੍ਰਾਈਕ ਉਦੋਂ ਉਹਨੂੰ ਕਿਹਾ ਗਿਆ ਸੀ, ਔਰ ਉਸ ਬਾਲਾਕੋਟ ਦੇ ਵਿੱਚ ਇਹ ਕਹਿ ਕੇ ਕਿ ਜੀ ਅਸੀਂ ਉੱਥੇ ਜਿਹੜਾ ਉਹ ਬਹੁਤ ਵੱਡਾ ਹਿਜ਼ਬੁਲ ਮੁਜਾਹਿਦੀਨ ਦਾ ਔਰ ਫਲਾਣਾ ਕੈਂਪ ਡਿਸਟਰੋਏ ਕਰਤਾ, ਇੰਨੇ ਸੌ ਮਾਰ ਦਿੱਤੇ। ਹਾਲਾਂ ਜਿਹੜਾ ਫੋਰਨ ਮੀਡੀਆ ਸੀ ਉਹਨੇ ਬਾਅਦ ਕਨਫਰਮ ਕੀਤਾ ਕਿ 2-3 ਦਰਖਤ ਤੇ 2-3 ਕਾਂ ਜਿਹੜੇ ਨੇ ਉਸ ਆਪਰੇਸ਼ਨ 'ਚ ਮਾਰੇ ਗਏ, ਪਰ ਉਹਨੂੰ ਜਿਵੇਂ ਪ੍ਰੋਪੇਗੇਟ ਕੀਤਾ ਗਿਆ ਪਹਿਲਾਂ ਤਾਂ ਪੁਲਵਾਮਾ ਨੂੰ ਹੀ ਆਪਣੇ ਆਪ, ਔਰ ਇਹ ਕਿਵੇਂ ਉਦੋਂ ਵੀ ਇਹ ਫਾਲਸ ਫਲੈਗ ਆਪਰੇਸ਼ਨ ਸੀ, ਇਸ ਦੀ ਟੈਸਟੀਮਨੀ ਉਸ ਵੇਲੇ ਦੇ ਜਿਹੜਾ ਬਹੁਤ ਟਰਸਟਡ ਮੈਨ ਸੀ ਸਤਪਾਲ ਮਲਿਕ, ਜਿਹੜਾ ਗਵਰਨਰ ਸੀ ਜੰਮੂ ਕਸ਼ਮੀਰ ਦਾ, ਔਰ ਅਜੀਤ ਡੋਵਾਲ ਜਿਹੜਾ ਇਹ ਸਾਰਾ ਫਾਲਸ ਫਲੈਗ ਆਪਰੇਸ਼ਨਸ ਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਾਪੂ ਹੈ, ਉਸ ਦਾ ਕਲਾਸ ਫੈਲੋ ਵੀ ਸੀ। ਔਰ ਸਤਪਾਲ ਮਲਿਕ ਬੇਸ਼ੱਕ ਹੁਣ ਇਸ ਦੁਨੀਆ 'ਚ ਨਹੀਂ ਹੈ, ਉਹਨਾਂ ਨੇ ਡਜ਼ਨਸ ਆਫ ਇੰਟਰਵਿਊ ਦਿੱਤੇ। ਉਹਨਾਂ ਨੇ ਕਿਹਾ ਕਿ ਜੀ ਮੈਂ ਕਾਲ ਕਰਕੇ ਕਿਹਾ ਕਿ ਜੀ ਐਸੀ ਕੀ ਗੱਲ ਸੀ ਵੀ ਉਹਨਾਂ ਫੌਜੀਆਂ ਨੂੰ ਹੈਲੀਕਾਪਟਰ ਨਹੀਂ ਸੀ ਜਾਂ ਜਹਾਜ਼ ਪ੍ਰੋਵਾਈਡ ਕਿਉਂ ਨਹੀਂ ਸੀ ਕੀਤਾ ਜਾ ਸਕਦਾ, ਮੇਰੇ ਜ਼ਿੰਮੇ ਲਾਉਂਦੇ। ਤੇ ਅਜੀਤ ਡੋਵਲ ਨੇ ਉਹਨੂੰ ਕਿਹਾ ਕਿ ਸਤਪਾਲ ਤੁਮ ਚੁੱਪ ਰਹੋ, तुम्हें नहीं मालूम हम क्या करने जा रहे। ਸੋ ਜ਼ਾਹਰ ਹੈ ਕਿ ਉਹ ਭਾਰਤ ਦੀ ਪੋਲੀਟੀਕਲ ਸਕਸੈਸ ਸੀ ਕਿ ਇੱਕ ਪਾਸੇ ਹਾਰ ਰਿਹਾ ਮੋਦੀ ਜਿਹੜਾ ਹੈ, ਉਹਨਾਂ ਜਿਹੜੇ ਵਿਚਾਰੇ ਬੇਗੁਨਾਹ 38 CRPF ਦੇ ਜਵਾਨ ਮਾਰੇ, ਉਹਨਾਂ ਦੇ ਪਿੱਛੇ ਛੁਪ ਕੇ, ਔਰ ਸੋ ਕਾਲਡ ਸਰਜੀਕਲ ਸਟ੍ਰਾਈਕ ਬਾਲਾਕੋਟ ਨੂੰ, ਹਾਲਾਂ ਉਦੋਂ ਵੀ ਇਹਨਾਂ ਦਾ ਜਹਾਜ਼ ਸੁੱਟ ਲਿਆ ਗਿਆ ਸੀ, ਮਿਗ ਵੀ ਉਦੋਂ ਵੀ ਜਿਹੜੀ ਡੌਗ ਫਾਈਟ ਸੀ ਜਿਹੜੀ ਹੈ ਏਅਰ ਦੇ ਵਿੱਚ, ਉਹਦੇ 'ਚ ਭਾਰਤ ਹੀ ਲੂਜ਼ਰ ਸੀ। ਪਰ ਅਸੀਂ ਦੇਖਦੇ ਹਾਂ ਕਿ ਭਾਰਤ ਦਾ ਨੈਰੇਟਿਵ ਆਪਣੇ ਲੋਕਾਂ ਦੇ ਲਈ ਬਹੁਤ ਉਦੋਂ ਪ੍ਰਭਾਵਸ਼ਾਲੀ ਸੀ ਔਰ ਉਹਦਾ ਅਸਰ ਹੋਇਆ। ਇਸ ਵਾਰ ਵੀ ਇਹਨਾਂ ਦਾ ਮਕਸਦ, ਕਿਉਂਕਿ ਮੋਦੀ ਜਿੱਥੇ ਕਿ ਇੰਟਰਨੈਸ਼ਨਲੀ ਖਾਸ ਤੌਰ ਤੇ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਅਮਰੀਕਾ 'ਚ ਉਹਨਾਂ ਨੇ ਜਨਵਰੀ 2025 ਦੇ ਵਿੱਚ ਸਹੁੰ ਚੁੱਕੀ ਹੈ, ਭਾਰਤ ਨੂੰ ਚੰਗਾ ਰਗੜਾ ਦਿੱਤਾ ਹੈ। ਟ੍ਰੇਡ ਡੀਲ ਨਾ ਸਾਈਨ ਕਰਨ ਕਰਕੇ ਕੱਲਾ ਇਹੀ ਨਹੀਂ ਕਿ 25% ਪਹਿਲਾ ਟੈਰਿਫ ਲਾਇਆ, 25% ਇਸ ਲਈ ਕਿ ਭਾਰਤ ਜਿਹੜਾ ਹੈ ਉਹ ਰਸ਼ੀਅਨ ਆਇਲ ਬਾਏ ਕਰ ਰਿਹਾ ਹੈ, ਇਸ ਦੇ ਉੱਤੇ ਵੀ ਜਿਹੜਾ ਉਸ ਨੂੰ ਪੂਰਾ ਰਗੜਾ ਸੀ। ਵਿਦਨ ਕੰਟਰੀ ਵੀ ਮੋਦੀ ਦੀ ਪਪੂਲੈਰਿਟੀ ਜਿਹੜੀ ਹੈ, ਕਿਉਂਕਿ ਜਿਹੜੀ 2026 ਦੀਆਂ ਚੋਣਾਂ ਹੋਈਆਂ ਉਸ ਦੇ ਵਿੱਚ ਬੀਜੇਪੀ ਕੋਲ ਆਪਣੀ ਕੋਈ ਮੈਜੋਰਿਟੀ ਨਹੀਂ ਸੀ, 240 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਈ, ਜਦੋਂ ਕਿ 400 ਪਾਰ ਦੀ ਗੱਲ ਕਰ ਰਹੇ ਸੀ। ਸੋ ਇਸ ਸਾਰੇ ਦੇ ਲਈ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਵੇਂ 2019 ਦੇ ਵਿੱਚ ਪਾਕਿਸਤਾਨ ਇੱਕ ਸੌਫਟ ਟਾਰਗੇਟ ਦੇ ਤੌਰ ਤੇ ਔਰ ਬਾਲਾਕੋਟ 에ਅਰ ਸਟ੍ਰਾਈਕ ਔਰ ਪੁਲਵਾਮਾ ਫਾਲਸ ਫਲੈਗ ਕਾਮਯਾਬ ਸੀ, ਉਹਨਾਂ ਨੂੰ ਕੁਛ ਨਾ ਕੁਛ ਐਸਾ ਲੋੜੀਂਦਾ ਸੀ ਜਿਹਦੇ ਨਾਲ ਉਹ ਆਪਣੇ ਲੋਕਾਂ ਦੇ ਵਿੱਚ ਆਪਣਾ ਨੈਰੇਟਿਵ ਦੇ ਸਕਣ, ਪਾਕਿਸਤਾਨ ਨੂੰ ਪੂਅਰ ਲਾਈਟ ਦੇ ਵਿੱਚ ਇੰਟਰਨੈਸ਼ਨਲੀ ਵੀ ਪੇਸ਼ ਕਰ ਸਕਣ। ਕਿਉਂਕਿ ਜੇ ਤੁਸੀਂ 2014 ਤੋਂ ਹੀ ਮੋਦੀ ਸਰਕਾਰ ਦੀ ਨੀਤੀ ਦੇਖੋਗੇ ਤੇ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਕਹਿਣਾ, ਹਰ ਇੰਟਰਨੈਸ਼ਨਲ ਪਲੇਟਫਾਰਮ, ਉਹ UN ਹੋਏ, ਉਹ ਜਨੀਵਾ ਦੇ ਵਿੱਚ ਹਿਊਮਨ ਰਾਈਟਸ ਦਾ ਹੋਏ, ਉਹ IMF ਹੋਏ, ਹਰ ਪਲੇਟਫਾਰਮ ਤੋਂ ਭਾਰਤ ਦਾ ਜ਼ੋਰ ਲੱਗਾ ਹੁੰਦਾ ਹੈ, ਜਾਂ ਉਹ ਸਾਰੇ ਪੀਰੀਅਡ 'ਚ ਰਿਹਾ ਜਿਹਦੇ 'ਚ ਕਿ ਉਹ ਬਹੁਤੇ ਕਾਮਯਾਬ ਨਹੀਂ ਸੀ ਹੋ ਰਹੇ। ਆਪਣੇ ਲੋਕਾਂ ਜੋ ਨੈਰੇਟਿਵ ਦੇ ਰਹੇ ਸੀ
ਕਿ ਪਾਕਿਸਤਾਨ ਇੱਕ ਫੇਲਡ ਸਟੇਟ ਹੈ, ਉਹਦੀ ਇਕਨੋਮੀ ਬਿਲਕੁਲ ਫੇਲ ਹੈ, ਉਹ ਮੰਗਤਾ ਹੈ। ਔਰ ਅਲਟੀਮੇਟਲੀ ਸਾਡਾ ਅਖੰਡ ਭਾਰਤ ਦਾ ਡ੍ਰੀਮ, ਔਰ ਇਹ ਗੱਲ ਸੁਬਰਾਮਨੀਅਮ ਸਵਾਮੀ ਤੋਂ ਲੈ ਕੇ ਉਹਨਾਂ ਦੇ ਦੂਸਰੇ ਆਈਡੀਆਲੌਗ ਕਹਿ ਰਹੇ ਸੀ ਕਿ ਪਹਿਲਾਂ ਪਾਕਿਸਤਾਨ ਦੇ 2 ਟੁਕੜੇ 1971 ਚ ਕੀਤੇ, ਹੁਣ ਅਸੀਂ ਇਸ ਦੇ 4 ਟੁਕੜੇ ਕਰਨੇ ਨੇ। ਸੋ ਇਸ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੈ ਕਿ ਐਨ ਜਦੋਂ ਕਿ ਪਾਕਿਸਤਾਨ ਵੱਲੋਂ ਭਾਰਤ ਦੇ ਨਾਲ ਗੱਲਬਾਤ ਰਾਹੀਂ ਜਾਂ ਇੱਕ ਚੰਗੇ ਮਾਹੌਲ 'ਚ ਕਸ਼ਮੀਰ ਦੇ ਮੁੱਦੇ ਦੇ ਉੱਤੇ ਨਿਊਟਰੈਲਿਟੀ ਦੇ ਨਾਲ ਗੱਲ ਕਰਨ ਦੇ ਲਈ ਪਾਕਿਸਤਾਨ ਬਾਰ-ਬਾਰ ਰਜ਼ਾਮੰਦੀ ਦਿਖਾ ਰਿਹਾ ਸੀ, ਤੇ ਐਸਾ ਕੀ ਰੀਜ਼ਨ ਸੀ ਕਿ ਭਾਰਤ ਨੂੰ ਪਹਿਲਗਾਮ ਵਰਗਾ ਜਿਹੜਾ ਉਹ ਫਾਲਸ ਫਲੈਗ ਆਪਰੇਸ਼ਨ ਕਰਨਾ ਪਿਆ। ਹੁਣ ਅਸੀਂ ਜ਼ਿਕਰ ਕਰਦੇ ਹਾਂ ਕਿ ਭਾਰਤ ਵੱਲੋਂ 22 ਅਪ੍ਰੈਲ 2025 ਤੋਂ ਬਾਅਦ ਜਦੋਂ 7 ਮਈ ਅੱਜ ਪੂਰਾ 1 ਸਾਲ ਹੋ ਗਿਆ, ਔਰ ਭਾਰਤ ਨੇ ਜਿਹੜਾ ਲਾਂਚ ਕੀਤਾ ਇਹਦੇ 'ਚ ਕੋਈ ਫੌਜੀ ਐਡਵਾਂਸਮੈਂਟ ਨਹੀਂ ਸੀ। ਇਹ ਨਹੀਂ ਹੈ ਕਿ ਵੈਸਟਰਨ ਬਾਰਡਰ ਜਿਹੜਾ ਪੰਜਾਬ ਹੈ ਜਾਂ ਰਾਜਸਥਾਨ ਹੈ ਜਾਂ ਸਰ ਕਰੀਕ ਤੋਂ ਈਵਨ ਭਾਰਤ ਜਿਹੜਾ ਪਾਣੀਆਂ ਦੇ ਵਿੱਚ ਹੈ ਜਾਂ ਉਸ ਨੂੰ ਕੋਈ ਮੂਵਮੈਂਟ ਨਹੀਂ ਹੋਈ। ਜਿਹੜੀ ਮੂਵਮੈਂਟ ਸੀ ਉਹ ਭਾਰਤ ਨੇ ਸਡਨ ਸਟ੍ਰਾਈਕਸ ਜਿਹੜੀਆਂ ਕਿ ਉਹਦੇ ਕਹਿਣ ਮੁਤਾਬਕ ਕਿ ਜੀ ਅਸੀਂ 9 ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਔਰ ਵਿਦਨ ਪਾਕਿਸਤਾਨ ਜਾ ਕੇ ਉਸ ਦੇ ਵਿੱਚ ਅਸੀਂ ਜਦੋਂ ਮੁਰਾਦਕੇ ਵਰਗਾ ਟਾਰਗੇਟ ਵੀ ਦੇਖਦੇ ਹਾਂ, ਉਹਨਾਂ ਦਾ ਕਹਿਣਾ ਸੀ ਜੀ ਅਸੀਂ ਟੈਰਰਿਜ਼ਮ ਦੇ ਸਾਰੇ ਸੈਂਟਰ ਤਬਾਹ ਕਰ ਦਿੱਤੇ, ਗੁਰੀਲੇ ਮਾਰ ਦਿੱਤੇ, ਦੂਜਾ ਕਰ ਦਿੱਤਾ। ਹਾਲਾਂਕਿ ਜੇ ਤੁਸੀਂ ਉਸ ਪੀਰੀਅਡ 'ਚ ਭਾਰਤੀ ਮੀਡੀਆ ਦਾ ਨੈਰੇਟਿਵ ਦੇਖੋ, ਉਹਨਾਂ ਨੇ ਤਾਂ ਲਾਹੌਰ ਵੀ ਫਤਹ ਕਰ ਲਿਆ ਸੀ, ਕਰਾਚੀ ਦੇ ਵਿੱਚ ਭਾਰਤ ਦੀ ਫੌਜ ਘੁੰਮ ਰਹੀ ਸੀ, ਰਾਵਲਪਿੰਡੀ ਦਾ ਪਾਕਿਸਤਾਨ ਦਾ ਜਿਹੜਾ ਆਰਮੀ ਹੈੱਡਕੁਆਰਟਰ ਹੈ ਉਹ ਵੀ ਇਹਨਾਂ ਦੇ ਕਬਜ਼ੇ 'ਚ ਸੀ। ਸੋ ਅਸੀਂ ਉਹ ਦੇਖਦੇ ਹਾਂ ਕਿ ਇਹ ਇੱਕ ਕਿਸ ਕਿਸਮ ਦੀ ਕੋਆਰਡੀਨੇਸ਼ਨ ਸੀ ਔਰ ਕਿਵੇਂ ਇਹਨਾਂ ਨੇ ਮਿਸਕੈਲਕੂਲੇਟ ਉਹ ਸਾਰੇ ਨੂੰ ਕੀਤਾ। ਲੇਕਿਨ ਜੋ ਕੁਝ 7, 8, 9 ਮਈ ਨੂੰ ਹੋਇਆ, ਬਹੁਤ ਵਾਰੇ ਹੁੰਦਾ ਇਹ ਠੀਕ ਹੈ ਕਿ ਦੋਨੋਂ ਮੁਲਕਾਂ ਦਾ ਆਪਣਾ ਨੈਰੇਟਿਵ ਹੈ। ਕਿਸੇ ਵੀ ਜੰਗ ਦੇ ਵਿੱਚ ਹਰ ਜਿਹੜੀ ਉਲਝੀ ਧਿਰ ਹੁੰਦੀ ਹੈ ਉਹਦਾ ਆਪਣਾ ਨੈਰੇਟਿਵ ਹੁੰਦਾ ਹੈ, ਪਰ ਤੁਸੀਂ ਉਹਦਾ ਫੌਰਨ ਇਫੈਕਟ ਜਦੋਂ ਦੇਖਦੇ ਹੋ ਕਿ 3 ਦਿਨ ਬਾਅਦ ਕੀ ਹੁੰਦਾ ਹੈ। 7, 8, 9 ਮਈ ਦੇ ਇਸ ਟਕਰਾਅ ਤੋਂ ਬਾਅਦ 10 ਮਈ ਨੂੰ ਪ੍ਰੈਜ਼ੀਡੈਂਟ ਟਰੰਪ ਆਪਣੇ ਟਰੂਥ ਸੋਸ਼ਲ ਦੇ ਉੱਤੇ ਜਿਹੜਾ ਕਮੈਂਟਰੀ ਕਰਦੇ ਨੇ ਕਿ ਭਾਰਤ ਔਰ ਪਾਕਿਸਤਾਨ ਜਿਹੜਾ ਕਿ ਬੜਾ ਖਤਰਨਾਕ ਦੌਰ ਦੇ ਵਿੱਚ ਟਕਰਾ ਜਾ ਰਿਹਾ ਸੀ, ਨਿਊਕਲੀਅਰ ਹੋਣ ਦੀਆਂ ਸੰਭਾਵਨਾਵਾਂ ਸਨ। ਮੈਂ ਦੋਨੋਂ ਮੁਲਕਾਂ ਦੇ ਨੂੰ ਇਹ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਟ੍ਰੇਡ ਨਹੀਂ ਕਰਨੀ, ਟੈਰਿਫ ਦਾ ਵੈਪਨ ਇਸਤੇਮਾਲ ਕਰਕੇ ਦੋਨੋਂ ਮੁਲਕ ਰਾਜ਼ੀ ਹੋਏ ਨੇ ਔਰ ਉਹਨਾਂ ਦੇ ਵਿੱਚ ਸੀਜ਼ ਫਾਇਰ ਹੋਇਆ। ਰੂਬੀਓ ਨੇ ਜਿਹੜੇ ਸੈਕਟਰੀ ਆਫ ਸਟੇਟ ਨੇ, ਜਿਹਨੂੰ ਅਸੀਂ ਵਿਦੇਸ਼ ਮੰਤਰੀ ਕਹਿੰਦੇ ਹਾਂ, ਆਲਮੋਸਟ ਇਹੀ ਲਾਈਨ ਕਹੀ। ਪਰ ਇੱਕ ਗੱਲ ਹੋਰ ਰੂਬੀਓ ਦੇ ਜਿਹੜਾ ਟਵੀਟ ਦਾ ਹਿੱਸਾ ਸੀ ਕਿ ਭਾਰਤ ਔਰ ਪਾਕਿਸਤਾਨ ਕਸ਼ਮੀਰ ਦੇ ਮੁੱਦੇ ਉੱਤੇ ਕਿਸੇ ਨਿਊਟਰਲ ਥਾਂ ਦੇ ਉੱਤੇ ਜਿਹੜਾ ਉਹ ਗੱਲਬਾਤ ਲਈ ਰਾਜ਼ੀ ਹੋ ਗਏ ਨੇ, ਜਿਸ ਗੱਲ ਨੂੰ ਬੇਸ਼ੱਕ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬਾਅਦ ਚ ਡਿਨਾਈ ਕੀਤਾ, ਪਰ ਮੈਂ ਇਹ 10 ਮਈ ਦੀ ਗੱਲ ਕਰ ਰਿਹਾ। ਸੋ ਜਦੋਂ ਅਸੀਂ ਇਹ ਦੇਖਦੇ ਹਾਂ ਤੇ ਆਲਮੋਸਟ 72 ਘੰਟੇ ਦਾ ਹੀ ਕਨਫਲਿਕਟ ਹੈ, ਪਰ ਇਸ ਨੇ ਪਾਵਰ ਡਾਇਨਾਮਿਕਸ ਰੀਜਨ ਦੀ ਬਦਲੀ, ਭਾਰਤ ਦਾ ਸਟੇਟਸ ਜਿਹੜਾ ਇੰਟਰਨੈਸ਼ਨਲੀ ਵਿਸ਼ਵ ਗੁਰੂ ਔਰ ਅਮਰੀਕਾ ਭਾਰਤ ਨੂੰ ਜਿਹੜਾ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਜਿਹੜਾ ਉਹ ਖੜਾ ਕਰ ਰਿਹਾ ਸੀ, ਉਸ ਨੂੰ ਤਾਰ-ਤਾਰ ਕੀਤਾ। ਗਰਾਊਂਡ ਦੇ ਉੱਤੇ ਜਿਵੇਂ ਪਾਕਿਸਤਾਨ ਦਾ ਇਹੀ ਨਹੀਂ ਕਿ ਲੋਕਾਂ ਦਾ ਮੋਰਲ ਅਪ ਹੋਇਆ, ਉਹਨਾਂ ਨੇ ਕਿਵੇਂ ਐਜ਼ ਏ ਡਿਫੈਂਸ ਦੇ ਤੌਰ ਦੇ ਉੱਤੇ ਵੀ ਆਪਣੀ ਤਾਕਤ ਨੂੰ ਕਿਵੇਂ ਮਜ਼ਬੂਤ ਤੌਰ ਦੇ ਉੱਤੇ ਜਿਹੜਾ ਦਰਸਾਇਆ, ਉਹਦਾ ਨਤੀਜਾ ਸੀ ਕਿ ਫੌਰਨ ਜਿਹੜਾ ਉਸ ਤੋਂ ਬਾਅਦ ਅਸੀਂ ਇਸ ਸਾਲ ਦੇ ਵਿੱਚ ਦੇਖਦੇ ਹਾਂ ਸਾਊਦੀ ਅਰੇਬੀਆ ਔਰ ਪਾਕਿਸਤਾਨ ਦਾ ਡਿਫੈਂਸ ਪੈਕਟ ਹੁੰਦਾ ਹੈ। ਪਾਕਿਸਤਾਨ ਲਗਭਗ 3 ਜਾਂ 4 ਬਿਲੀਅਨ ਡਾਲਰ ਦੇ ਹਥਿਆਰ ਉਹ ਲੀਬੀਆ ਹੋਏ, ਸੋਮਾਲੀਆ ਹੋਏ, ਦੂਸਰਿਆਂ ਨੂੰ ਜਿਹੜਾ ਉਹ ਡੀਲਸ ਹੁੰਦੀਆਂ ਨੇ। ਔਰ ਪ੍ਰੈਜ਼ੀਡੈਂਟ ਟਰੰਪ ਇਸ ਤੋਂ ਕੁਝ ਦੇਰ ਬਾਅਦ ਹੀ ਜਿਹੜਾ ਆਸਮ ਮੁਨੀਰ ਜਿਨ੍ਹਾਂ ਨੂੰ ਇਸ ਜੰਗ ਦੇ ਵਿੱਚ ਜ਼ਬਰਦਸਤ ਰੋਲ ਦੇ ਲਈ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ ਸਭ ਤੋਂ ਵੱਡਾ ਰੋਲ ਪਾਕਿਸਤਾਨ ਦੇ ਜਿਹੜੇ ਚੀਫ ਏਅਰ ਮਾਰਸ਼ਲ ਮਿਸਟਰ ਸਿੱਧੂ ਉਹਨਾਂ ਦਾ ਲਾਸਟ ਨੇਮ ਹੈ, ਉਹਨਾਂ ਨੇ, ਕਿਉਂਕਿ 에ਅਰ ਫੋਰਸ ਔਰ ਇਹ ਡਰੋਨ ਮਿਜ਼ਾਈਲ ਵਾਰਫੇਅਰ ਹੀ ਸੀ 3 ਦਿਨ ਦੀ। ਲੇਕਿਨ ਇਸ ਸਭ ਤੋਂ ਬਾਅਦ ਆਸਮ ਮੁਨੀਰ ਨਾ ਸਿਰਫ ਫੀਲਡ ਮਾਰਸ਼ਲ ਦੇ ਤੌਰ ਤੇ ਉਹਨਾਂ ਨੂੰ ਵਿਦਨ ਕੰਟਰੀ ਜਿਹੜਾ ਉਹ ਟਾਈਟਲ ਦਿੱਤਾ ਗਿਆ, ਉਹਨਾਂ ਦੀ ਜਿਹੜਾ ਉਹਨਾਂ ਨੂੰ ਨਵਾਜਿਆ ਗਿਆ, ਬਲਕਿ ਪ੍ਰੈਜ਼ੀਡੈਂਟ ਟਰੰਪ ਨੇ ਫਿਰ ਸਪੈਸ਼ਲ ਲੰਚ ਦੇ ਉੱਤੇ ਸੱਦਿਆ,
ਉਸ ਤੋਂ ਬਾਅਦ ਇੱਕ ਵਾਰ ਜੇ ਇਹ ਕਹਿਣਾ ਹੋਏ ਕਿ ਦੁਨੀਆ ਦੇ ਵਿੱਚ ਜੇ ਕਿਸੇ ਨਾਂ ਨੂੰ ਸਭ ਤੋਂ ਜ਼ਿਆਦਾ ਸੈਲੀਬ੍ਰੇਟ ਕੀਤਾ ਹੈ ਪ੍ਰੈਜ਼ੀਡੈਂਟ ਟਰੰਪ ਨੇ, ਉਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਰਿਪੀਟਡਲੀ ਪ੍ਰੈਜ਼ੀਡੈਂਟ ਟਰੰਪ ਦੇ ਟਰੂਥ ਸੋਸ਼ਲ ਤੇ ਰਹੀਆਂ। 80 ਤੋਂ ਜ਼ਿਆਦਾ ਵਾਰ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਤੇ ਦੁਹਰਾਇਆ ਕਿ ਜੇ ਮੈਂ ਸੀਜ਼ ਫਾਇਰ ਨਾ ਕਰਵਾਉਂਦਾ, ਜੰਗਬੰਦੀ ਨਾ ਕਰਵਾਉਂਦਾ, ਤੇ ਮਿਲੀਅਨਸ ਐਂਡ ਮਿਲੀਅਨਸ ਆਫ ਲੋਕ ਮਾਰੇ ਜਾਣੇ ਸੀ, ਕਿਉਂਕਿ ਇਹ ਜੰਗ ਨਿਊਕਲੀਅਰ ਹੋਣੀ ਸੀ। ਦੂਸਰੀ ਗੱਲ, ਉਹਨਾਂ ਨੇ ਆਸਮ ਮੁਨੀਰ ਨੂੰ ਜਿਹੜਾ ਜਿੰਨਾ ਵਡਿਆਇਆ, ਅੱਜ ਇਹ ਵੀ ਇੱਕ ਮੈਂ ਸਮਝਦਾ ਕਿ ਇਹ ਇਹਨਾਂ ਦੇ ਅਖੌਤੀ ਸੰਦੂਰ ਦਾ ਨਤੀਜਾ ਹੀ ਹੈ, ਜਿਹੜੀ ਜੰਗ ਜਾਂ ਟਕਰਾਅ ਇਹਨਾਂ ਨੇ ਵਿੱਢਿਆ ਕਿ ਆਸਮ ਮੁਨੀਰ ਜਾਂ ਪਾਕਿਸਤਾਨ ਦਾ ਰੋਲ ਕੱਲਾ ਮਿਲਟਰੀ ਪਾਵਰ ਦੇ ਤੌਰ ਤੇ ਤਾਂ ਰੀਜਨਲੀ ਵੀ ਗਲੋਬਲੀ ਵੀ ਉਹਨੇ ਆਪਣੀ ਰੈਕਗਨੀਸ਼ਨ ਕਰਾਈ, ਪਰ ਡਿਪਲੋਮੈਟਿਕ ਵਰਲਡ ਦੇ ਵਿੱਚ ਅੱਜ ਪਾਕਿਸਤਾਨ ਜਿਹੜਾ ਉਹ ਵੱਡਾ ਵਿਚੋਲਾ ਬਣਿਆ ਹੋਇਆ ਹੈ। ਈਰਾਨ ਔਰ ਅਮਰੀਕਾ ਦੇ ਨਾਲ ਗੁਫ਼ਤਗੂ ਦਾ ਇੱਕ ਗੱਲਬਾਤ ਦਾ ਦੌਰ ਈਰਾਨ ਔਰ ਅਮਰੀਕਾ ਦੇ ਨੁਮਾਇੰਦਿਆਂ ਵਿਚਾਲੇ ਇਸਲਾਮਾਬਾਦ 'ਚ ਹੋਇਆ। ਦੂਸਰਾ ਭਾਵੇਂ ਸੰਭਵ ਨਹੀਂ ਹੋ ਸਕਿਆ, ਲੇਕਿਨ ਅਗੇਨ 2 ਦਿਨ ਪਹਿਲਾਂ ਜਿਹੜੀ ਹਕੀਕਤ ਸਾਹਮਣੇ ਆਈ ਹੈ ਕਿ ਇਸ ਵੇਲੇ ਵੀ ਇੱਕ ਪਾਸੇ ਹੋਪ ਵੀ ਜਤਾਈ ਜਾ ਰਹੀ ਹੈ ਕਿ ਸ਼ਾਇਦ ਇਹ ਡੀਲ ਕਰੀਬ ਹੋਏ, ਲੇਕਿਨ ਪਾਕਿਸਤਾਨ ਹੈ ਜਿਹੜਾ ਉਹ ਇਸ ਸਾਰੀ ਗੱਲਬਾਤ ਦੇ ਸੈਂਟਰ ਦੇ ਵਿੱਚ ਹੈ। ਸੋ ਇਹ ਸਾਰਿਆਂ ਦੇ ਅੱਡ-ਅੱਡ ਐਸਪੈਕਟਸ ਨੂੰ ਅਸੀਂ ਅੱਗੋਂ ਵੀ ਗੱਲਬਾਤ ਐਕਸਪਲੋਰ ਕਰ ਸਕਦੇ ਹਾਂ, ਪਰ ਮੈਂ ਕਨਕਲੂਜਨ 'ਚ ਇਹ ਕਹਾਂ ਕਿ ਇਹ ਸਾਡੇ ਲਈ ਵੀ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਵੀ ਅਹਿਮੀਅਤ ਵਾਲਾ ਇਹ ਵਾਕਿਆ ਸੀ, ਇਸ ਲਈ ਕਿ ਇਹ 65 ਦੀ ਗੱਲ ਕਰੀਏ, 71 ਦੀ ਗੱਲ ਕਰੀਏ ਜਾਂ 1999 ਦੀ ਕਾਰਗਿਲ ਦੀ ਗੱਲ ਕਰੀਏ, ਸਿੱਖ ਹਮੇਸ਼ਾ ਅੱਗੇ ਵੱਧ ਕੇ ਜਾਂ ਪੰਜਾਬ ਦੇ ਲੋਕ ਇਸ ਨੂੰ ਆਪਣੀ ਵਤਨ ਪ੍ਰਸਤੀ ਦਾ ਮੁਜ਼ਾਹਰਾ ਕਰਦੇ ਰਹੇ ਨੇ। ਇਹਦੇ ਬਾਵਜੂਦ ਕਿ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ, ਹਜ਼ਾਰਾਂ ਫੌਜੀਆਂ ਨੇ ਰਾਮਗੜ੍ਹ ਤੋਂ ਲੈ ਕੇ ਅਸਾਮ ਤੱਕ ਔਰ ਪੁੰਛ ਤੱਕ ਜਿਹੜਾ ਉਹ ਰਿਬੈਲੀਅਨ ਕੀਤਾ, ਉਹ ਆਪਣੇ ਧਰਮ ਦੇ ਲਈ ਖਲੋਤੇ, ਲੇਕਿਨ ਇਹਦੇ ਬਾਵਜੂਦ ਇੱਕ ਸੈਂਟੀਮੈਂਟ ਜਿਹੜਾ ਵਤਨ ਪ੍ਰਸਤੀ ਦਾ ਹੈ, ਉਹ ਪਹਿਲੀ ਵਾਰ ਇਸ ਵਾਰ ਜਿਹੜਾ 80 ਸਾਲਾਂ 'ਚ ਲਗਭਗ ਹੋਇਆ, ਜਦੋਂ ਸਿੱਖ ਕੌਮ ਨੇ ਖੁੱਲ ਕੇ ਕਿਹਾ ਕਿ ਇਹ ਸਾਡੀ ਜੰਗ ਨਹੀਂ ਹੈ, ਇੱਕ ਪਾਸੇ ਸਾਡਾ ਨਨਕਾਣਾ ਹੈ, ਇੱਕ ਪਾਸੇ ਸਾਡਾ ਦਰਬਾਰ ਸਾਹਿਬ ਹੈ, ਔਰ ਅਸੀਂ ਇਸ ਦਾ ਹਿੱਸਾ ਨਹੀਂ ਹੈ, ਅਸੀਂ ਜੰਗ ਨਹੀਂ ਚਾਹੁੰਦੇ। ਡਾਇਸਪੋਰਾ ਨੇ ਖੁੱਲ ਕੇ ਜਿਹੜਾ ਇਸ ਦੇ ਉੱਤੇ ਲਾਈਨ ਲਈ, ਔਰ ਪੰਜਾਬ ਦੇ ਸਿੱਖਾਂ ਦਾ ਵਰਤਾਰਾ ਜਿਹੜਾ ਸ਼ੁਰੂ ਤੋਂ ਹੀ ਇਸ ਸਾਰੇ ਆਪਰੇਸ਼ਨ ਨੂੰ, ਪਹਿਲਗਾਮ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਸੀ। ਉਹਨਾਂ ਨੇ ਵੀ ਬਿਲਕੁਲ ਕੋਈ ਇਸ ਕਿਸਮ ਦਾ ਭਾਰਤ ਪੱਖੀ ਜੇ ਕਹੀਏ ਕੋਈ ਰਾਗ ਨਹੀਂ ਅਲਾਪਿਆ ਹੈ। ਸੋ ਇਸ ਨੇ ਸਿੱਖਾਂ ਦਾ ਇਮੇਜ ਪਾਕਿਸਤਾਨ ਦੇ ਵਿੱਚ ਹੋਰ ਵੀ ਮਕਬੂਲ ਕੀਤਾ, ਜਿਹੜੇ ਲੋਕਾਂ ਦੇ ਵਿੱਚ ਤਾਂ ਹਮੇਸ਼ਾ ਹੀ ਮੁਹੱਬਤ ਰਹੀ ਹੈ, ਲੇਕਿਨ ਸਰਕਾਰੇ ਦਰਬਾਰੇ ਵੀ ਜਿਹੜੀ ਇੱਕ ਨੀਤੀ ਉਹਨਾਂ ਦੀ ਐਸਟੈਬਲਿਸ਼ਮੈਂਟ ਦੀ, ਫੌਜੀ ਰਜੀਮ ਦੀ, ਪਿਛਲੇ ਫੌਜੀ ਐਡਮਿਨਿਸਟ੍ਰੇਸ਼ਨ ਵੇਲੇ ਭਾਰਤ ਨਾਲ ਦੋਸਤੀ ਵੱਲ ਵੱਧ ਰਹੇ ਸੀ, ਵਪਾਰ ਵਧਾਉਣ ਵੱਲ ਵੱਧ ਰਹੇ ਸੀ। ਇੱਕ ਐਸਟੈਬਲਿਸ਼ਮੈਂਟ ਦੇ ਅੰਦਰ ਥਾਟ ਇਹ ਵੀ ਸੀ ਕਿ ਕਸ਼ਮੀਰ ਮੁੱਦੇ ਨੂੰ ਹਾਲ ਦੀ ਘੜੀ ਬੈਕ ਬਰਨਰ ਤੇ ਰੱਖ ਦਿਓ, ਜਿਹਦੇ ਥੱਲੇ ਉਹਨਾਂ ਦੀ ਪੀਸ ਡਾਕਟਰੀਨ ਵੀ ਪਿਛਲੇ ਫੌਜੀ ਰਜੀਮ ਵੇਲੇ ਨਿਕਲੀ ਸੀ। ਮੈਂ ਇਹ ਸਮਝਦਾ ਵੀ ਉਸ ਨੂੰ ਵੱਡਾ ਝਟਕਾ ਲੱਗਾ। ਪਾਕਿਸਤਾਨ ਨੇ ਇਹ ਸਮਝ ਲਿਆ, ਖਾਸ ਤੌਰ ਤੇ ਆਸਮ ਮੁਨੀਰ ਦੀ ਕਮਾਂਡ ਥੱਲੇ, ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਸੋ ਇਸ ਦਾ ਨਤੀਜਾ ਹੈ ਕਿ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਦਾ ਰਵੱਈਆ ਵੀ, ਹਕੂਮਤ ਸਿਵਿਲੀਅਨ ਦਾ ਰਵੱਈਆ ਵੀ ਲੋਕਾਂ ਦਾ ਪਹਿਲਾਂ ਹੀ ਸੀ ਸਿੱਖਾਂ ਪ੍ਰਤੀ ਬਹੁਤ ਹਮਦਰਦੀ ਵਾਲਾ ਹੋਇਆ। ਇਸ ਇੱਕ ਵਰੇ ਦੇ ਵਿੱਚ ਤੁਸੀਂ ਦੇਖੋਗੇ ਕਿ ਪਾਕਿਸਤਾਨ ਦੇ ਵਿੱਚ ਕੁਝ ਜਿਹੜੇ ਪੰਜਾਬੀ ਚੈਨਲ ਵੀ ਨਵੇਂ ਸ਼ੁਰੂ ਹੋਏ, ਜਿਹੜੀ ਖਾਲਿਸਤਾਨ ਦੀ ਤਹਿਰੀਕ ਦੇ ਵਿੱਚ ਬਹੁਤਿਆਂ ਦੀ ਦਿਲਚਸਪੀ ਨਹੀਂ ਸੀ, ਉਹ ਇੱਕ ਤੋਂ ਬਾਅਦ ਇੱਕ ਖਾਲਿਸਤਾਨੀ ਲੀਡਰ ਨੂੰ ਡਾਇਸਪੋਰਾ ਜੋ ਖਾਸ ਤੌਰ ਤੇ ਇੰਟਰਵਿਊਜ਼ ਦੇ ਲਈ ਜਿਹੜਾ ਉਹਨਾਂ ਨੇ ਲਿਆਂਦਾ, ਉਹਨਾਂ ਦੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਖਾਲਿਸਤਾਨ ਦੀ ਗੱਲ ਤੁਰੀ। ਸੋ ਇਹ ਜਿਹੜਾ 7, 8, 9 ਮਈ ਔਰ 10 ਮਈ ਦਾ ਫਾਈਨਲੀ ਸੀਜ਼ ਫਾਇਰ ਹੈ, ਇੱਕ ਗੱਲ ਦਾ ਧਿਆਨ ਰਹੇ ਕਿ ਭਾਰਤ ਦਾ ਇਹ ਓਪਨਲੀ ਕਹਿਣਾ, ਉਹਨਾਂ ਦੇ ਫੌਜੀ ਜਰਨੈਲਾਂ ਦਾ ਵੀ ਔਰ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਦਾ ਵੀ, ਕਿ ਆਪਰੇਸ਼ਨ ਸੰਦੂਰ ਨੂੰ ਅਸੀਂ ਪੌਜ਼ ਦਿੱਤਾ, ਔਰ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਪਾਕਿਸਤਾਨ ਦੀ ਸਕਸੈਸ ਸੀ, ਹਾਲਾਂਕਿ ਜਿਵੇਂ ਰਾਫੇਲ ਡਿੱਗਣਾ ਹੈ, ਇਸ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਨੇ ਕਿਸੇ ਮੁਲਕ ਦਾ ਨਾਂ ਲਏ ਬਿਨਾਂ 12-13 ਤੱਕ ਦੀ ਫਿਗਰ ਦਿੱਤੀ ਹੈ। ਅੱਜ ਹੀ ਮੈਂ ਇੱਕ JNU ਯੂਨੀਵਰਸਿਟੀ ਦੇ ਐਕਸਪਰਟ ਦਾ ਇੰਟਰਵਿਊ ਦੇਖ ਰਿਹਾ ਸੀ, ਸਿਧਾਰਥ ਵਰਦਰਾਜਨ ਦੇ ਨਾਲ, ਪ੍ਰਿੰਟ ਵਾਲੇ ਨਾਲ।
ਉਹ 5 ਜਾਂ 6 ਕਹਿ ਰਿਹਾ ਇੰਡੀਆ ਦੇ, ਜਿਨ੍ਹਾਂ 'ਚ ਰਾਫੇਲ ਵੀ ਸ਼ਾਮਲ ਹੈ। ਔਰ ਉਹਦੇ 'ਚ ਜ਼ਾਹਰ ਹੈ ਕਿ ਜਿਵੇਂ ਰਾਫੇਲ ਦੇ ਸ਼ੇਅਰ ਇੱਕਦਮ ਡਿਗੇ, ਚਾਈਨੀਜ਼ ਮੇਡ ਜਿਹੜਾ ਉਹਨਾਂ ਦਾ ਇਸਤੇਮਾਲ ਪਾਕਿਸਤਾਨ ਨੇ ਕੀਤਾ, ਉਹਦੇ ਸ਼ੇਅਰ ਵਧੇ। ਔਰ ਪਾਕਿਸਤਾਨ ਦਾ ਰੁਤਬਾ ਮਿਲੀਟੈਰਲੀ ਜਿਹੜਾ ਉਸ ਵੱਲ ਜੇ ਅਸੀਂ ਨਜ਼ਰ ਮਾਰੀਏ ਤੇ ਇਸ ਵੇਲੇ ਪਾਕਿਸਤਾਨ ਬੇਸ਼ੱਕ ਇਸ ਵੇਲੇ ਵੀ ਨੈਰੇਟਿਵ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਵਿੱਚ ਇਸ ਨੂੰ ਜਿੱਤ ਦੇ ਤੌਰ ਤੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਔਰ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਜਿਹੜੀ ਉਹਨਾਂ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਵਾਲੇ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਪਾਕਿਸਤਾਨ ਨੇ ਦੁਸ਼ਮਣ ਦੇ ਦੰਦ ਖੱਟੇ ਕੀਤੇ। ਉਹਨਾਂ ਨੇ ਦੱਸਿਆ ਕਿ ਭਾਈ ਕਿਵੇਂ ਆਪਣਾ ਡਿਫੈਂਸ ਕਰੀਦਾ। ਨਾਲ ਦੀ ਨਾਲ ਉਹਨਾਂ ਨੇ ਵਾਰਨ ਵੀ ਕੀਤਾ ਕਿ ਫਿਊਚਰ ਦੇ ਵਿੱਚ ਕਦੇ ਦੁਬਾਰਾ ਇਸ ਕਿਸਮ ਦੀ ਦਿਲਵਦੀ ਕਰਨ ਦੀ ਕੋਸ਼ਿਸ਼ ਭਾਰਤ ਨਾ ਕਰੇ। ਸੋ ਕੁੱਲ ਮਿਲਾ ਕੇ ਅਸੀਂ ਬਾਕੀ ਇਹ ਸਾਰੇ ਵਰੇ ਦੇ ਹੋਰ ਕੀ ਡਿਵੈਲਪਮੈਂਟਸ ਨੇ ਉਸ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਜੂਨ ਮਹੀਨੇ ਦੇ ਵਿੱਚ ਹੀ ਈਰਾਨ ਇਜ਼ਰਾਈਲ ਕਨਫਲਿਕਟ, ਜਿਹਦੇ ਚ ਅਮਰੀਕਾ ਵੀ ਸ਼ਾਮਲ ਹੁੰਦਾ ਹੈ ਆਪਣੇ B-2 ਬੰਬਰਸ ਨਾਲ, 12 ਦਿਨ ਚੱਲਦਾ ਹੈ। ਔਰ ਫਿਰ ਚਲਦੇ ਚਲਦੇ ਜਿਹੜਾ 40 ਰੋਜ਼ਾ ਵਾਰ ਜਿਹੜੀ ਕਿ 28 ਫਰਵਰੀ 2026 ਨੂੰ ਹੋਈ। ਇਹ ਇਵੇਂ ਕਈ ਵਾਰ ਲੱਗਦਾ ਹੈ ਕਿ ਜਿਹੜਾ ਪਾਕਿਸਤਾਨ ਇੰਡੀਆ ਇਹ 3 ਰੋਜ਼ਾ ਕਨਫਲਿਕਟ ਸੀ ਜਿਹੜਾ ਭਾਰਤ ਨੇ ਇਨੀਸ਼ੀਏਟ ਕੀਤਾ, ਉਹਦਾ ਪ੍ਰੋਟੋਟਾਈਪ ਪਾਕਿਸਤਾਨ ਨੇ ਦਿਖਾ ਦਿੱਤਾ ਹੈ ਕਿ ਭਾਈ ਇੱਕ ਛੋਟੀ ਤਾਕਤ ਵੀ ਢੁਕਵੇਂ ਹਥਿਆਰਾਂ ਨਾਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦਾ ਇਲਜ਼ਾਮ ਸੀ ਕਿ ਚਾਈਨਾ ਨੇ ਜਾਂ ਉਹਨਾਂ ਦੀ ਸੈਟੇਲਾਈਟਸ ਨੇ ਉਹਨਾਂ ਦੀ ਮਦਦ ਕੀਤੀ। ਅਜ਼ਰਬਾਈਜਾਨ ਨਾਲ ਵੀ ਭਾਰਤ ਨੇ ਜਿਹੜਾ ਉਹ ਗੁੱਸਾ ਦਿਖਾਇਆ ਸੀ ਕਿ ਉਹਨਾਂ ਦੇ ਡਰੋਨ ਇਸਤੇਮਾਲ ਹੋਏ। ਔਰ ਇੱਕ ਜਰਨੈਲ ਦਾ ਇਹ ਵੀ ਕਹਿਣਾ ਸੀ ਭਾਰਤ ਦੇ ਕਿ ਅਸੀਂ ਤਾਂ ਸਾਈਮਲਟੇਨੀਅਸਲੀ ਪਾਕਿਸਤਾਨ, ਚਾਈਨਾ ਔਰ ਅਜ਼ਰਬਾਈਜਾਨ ਔਰ ਤੁਰਕੀ ਦੇ ਖਿਲਾਫ ਵੀ ਪ੍ਰੋਟੈਸਟ ਸੀ। ਸੋ ਇਹ ਮੈਂ ਸਮਝਦਾ ਕਿ ਵੀ ਉਹ ਆਪਣੇ ਆਪ ਦੇ ਵਿੱਚ ਇਹ ਜਿਹੜਾ ਕਨਫਲਿਕਟ ਹੈ ਇਹਨੇ ਬਹੁਤ ਕੁਝ ਬਦਲਿਆ ਹੈ, ਰੀਜਨ ਦੇ ਵਿੱਚ ਵੀ ਔਰ ਗਲੋਬਲੀ ਵੀ। ਔਰ ਹੈਵੀ ਆਡਸ ਦੇ ਬਾਵਜੂਦ ਇੱਕ ਛੋਟੀ ਤਾਕਤ ਕਿਵੇਂ ਇੱਕ ਜਾਇੰਟ ਨੂੰ ਜਿਹੜਾ ਉਹ ਚੈਲੰਜ ਕਰ ਸਕਦੀ ਹੈ, ਉਹ ਇਸ ਸੋ ਕਾਲਡ ਇਹਨਾਂ ਦੇ ਆਪਰੇਸ਼ਨ ਸੰਦੂਰ ਨੇ ਉਹ ਸਬਕ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਦ੍ਰਿੜ ਕਰਵਾ ਦਿੱਤਾ ਹੈ। ਬਿਲਕੁਲ ਡਾਕਟਰ ਸਾਹਿਬ, ਹੁਣ ਇਹਦੇ ਵਿੱਚ ਹੀ ਮੈਂ ਮਤਲਬ ਜਿਹੜਾ ਅਗਲਾ ਸਵਾਲ ਆ ਉਹ ਤੋਂ ਲੈਣਾ ਚਾਹੁੰਦਾ ਕਿ ਪਹਿਲਾਂ ਜਿਹੜਾ ਭਾਰਤ ਦਾ ਜਿਹੜੀ ਸਟ੍ਰੈਟੇਜਿਕ ਇੰਪੋਰਟੈਂਸ ਸੀ ਖਾਸ ਤੌਰ ਦੇ ਉੱਤੇ ਜਿਹੜੀ ਵਰਲਡ ਪੋਲਿਟਿਕਸ ਦੇ ਵਿੱਚ, ਉਹ ਚਾਈਨਾ ਦੇ ਕਾਊਂਟਰ ਦੇ ਵਿੱਚ ਮੰਨੀ ਜਾ ਰਹੀ ਸੀ। ਪਰ ਗਲਵਾਨ ਦੇ ਵਿੱਚ ਜਦੋਂ ਚਾਈਨਾ ਦੇ ਨਾਲ ਝੜਪ ਹੁੰਦੀ ਆ ਤੇ ਭਾਰਤ ਜਿਹੜਾ ਆ ਬੁਰੀ ਤਰ੍ਹਾਂ ਹਾਰਦਾ ਆ ਉਸ ਝੜਪ ਦੇ ਵਿੱਚ, ਤੇ ਆਪਣਾ ਕਾਫੀ ਵੱਡਾ ਖਿੱਤਾ ਜਿਹੜਾ ਆ ਉਹ ਵੀ ਚਾਈਨਾ ਦੇ ਓਕੂਪੇਸ਼ਨ 'ਚ ਛੱਡ ਦਿੰਦਾ ਆ। ਤੇ ਉਸ ਤੋਂ ਬਾਅਦ ਪਰ ਇੰਨਾ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦੀ ਜਿਹੜੀ ਛਵੀ ਆ ਉਹਨੂੰ ਉਹਦਾ ਜਿਹੜਾ ਨਿਗਾਰ ਆ ਉਹ ਪਬਲਿਕ ਐਕਸਪੋਜ਼ਰ 'ਚ ਨਹੀਂ ਸੀ ਆਇਆ। ਪਰ ਪਾਕਿਸਤਾਨ ਦੇ ਨਾਲ ਜਿਹੜੀ ਇਹ ਜੰਗ ਹੋਈ, ਇਸ ਤੋਂ ਬਾਅਦ ਹਾਲਾਤ ਬਹੁਤ ਤੇਜ਼ੀ ਨਾਲ ਬਦਲੇ ਆ, ਜਿਹਦੇ ਬਾਰੇ ਇੰਡੀਆ ਦੇ ਵਿੱਚ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੇ ਪਾਰਲੀਮੈਂਟ ਤੱਕ ਜਿਹੜੀ ਗਵਰਨਮੈਂਟ ਆ ਉਹਨੂੰ ਖਿੱਚਿਆ ਕਿ ਇੰਡੀਆ ਅਸੀਂ ਕਹਿ ਸਕਦੇ ਹਾਂ ਕਿ ਆਈਸੋਲੇਸ਼ਨ ਵੱਲ ਨੂੰ ਜਿਹੜਾ ਆ ਉਹ ਤੁਰਿਆ ਇਸ ਜੰਗ ਤੋਂ ਬਾਅਦ ਗਲੋਬਲ ਸਟੇਜ ਦੇ ਉੱਤੇ। ਫਿਰ ਦੂਜੇ ਪਾਸੇ ਪਾਕਿਸਤਾਨ, ਜਿਹਨੂੰ ਇੰਡੀਆ ਪਿਛਲੇ ਲੰਮੇ ਸਮੇਂ ਤੋਂ ਆਈਸੋਲੇਸ਼ਨ ਦੇ ਵਿੱਚ ਲਿਜਾਣ ਦੇ ਵਿੱਚ ਲੱਗ ਰਿਹਾ ਸੀ ਕਿ ਕਾਮਯਾਬ ਹੋਇਆ, ਉਹਦਾ ਮੇਨ ਸਟੇਜ ਤੇ ਆ ਜਾਣਾ। ਤੁਸੀਂ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਸੋਸ਼ਲ ਦੇ ਟਵੀਟਸ ਨੇ ਉਹਨਾਂ ਦਾ ਜ਼ਿਕਰ ਕੀਤਾ, ਤੇ ਮਨੀਰ ਬਾਰੇ ਜਿਹੜੀਆਂ ਤਾਰੀਫਾਂ ਨੇ ਉਹਨਾਂ ਦਾ ਜ਼ਿਕਰ ਕੀਤਾ। ਤਾਂ ਨਾਲ ਦੀ ਨਾਲ ਜਿਹੜਾ ਇੱਕ ਹੋਰ ਫੈਕਟਰ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਭਾਰਤ ਜਿਹੜਾ ਆ ਆਪਣੇ ਆਪ ਨੂੰ ਇੱਕ ਵੱਡੀ ਇਕੋਨਮੀ ਦੇ ਹੋਣ ਦੇ ਨਾਤੇ ਤੇ ਸਾਡਾ ਇੰਨਾ ਵੱਡਾ ਡਿਫੈਂਸ ਦਾ ਬਜਟ ਆ ਤੇ ਪਾਕਿਸਤਾਨ ਦੇ ਸਾਹਮਣੇ ਆਪਣੇ ਆਪ ਆਪਣੀ ਡੋਮੀਨੈਂਸ ਸ਼ੋ ਕਰਦਾ ਸੀ। ਪਰ ਇਸ ਵਾਰ ਪਾਕਿਸਤਾਨ ਦੇ ਨਾਲ ਚਾਈਨਾ ਦਾ ਖੜ ਜਾਣਾ, ਤੁਰਕੀ ਦਾ ਖੜ ਜਾਣਾ, ਅਜ਼ਰਬੈਜਾਨ ਦਾ ਖੜ ਜਾਣਾ, ਤੇ ਜਿਹੜੇ ਪੈਟਰਨਸ ਬਣ ਰਹੇ ਆ, ਤੇ ਦੂਜੇ ਪਾਸੇ ਸਾਊਦੀ ਵਰਗੀ ਜਿਹੜੀ ਕੰਟਰੀ ਆ ਜਿਹਦੇ ਕੋਲ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਸਰਮਾਇਆ ਵੀ ਆ, ਉਹਨਾਂ ਦਾ ਪਾਕਿਸਤਾਨ ਦੇ ਨਾਲ ਡਿਫੈਂਸ ਪੈਕਟ ਤੱਕ ਹੋਣੇ, ਤੇ ਹੁਣ ਵੀ ਈਰਾਨ ਟਕਰਾਅ ਦੇ ਵਿੱਚ ਵੀ ਪਾਕਿਸਤਾਨ ਦਾ ਖੁੱਲ ਕੇ ਗੱਲ ਕਹਿਣੀ ਕਿ ਜਿਸ ਕਿਸੇ ਨੇ ਵੀ ਸਾਊਦੀ ਤੇ ਕੁਝ ਵੀ ਕੀਤਾ ਤੇ ਉਹਦੀ ਲੜਾਈ ਸਾਡੇ ਨਾਲ ਹੋਊਗੀ। ਤਾਂ ਇਹ ਸਾਰੀਆਂ ਸਿਚੁਏਸ਼ਨਸ ਦੇ ਵਿੱਚ ਅਗਲੇ ਸਵਾਲ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਇਹ ਜਾਣਨਾ ਚਾਹੁੰਦਾ ਕਿ ਇਹ ਸਾਰੇ ਵਰਤਾਰੇ ਨੂੰ ਤੁਸੀਂ ਜੇ ਥੋੜੇ ਲਫ਼ਜ਼ਾਂ ਦੇ ਵਿੱਚ ਸਾਨੂੰ ਬਿਆਨ ਕਰੋ ਕਿ ਕਿਵੇਂ ਦੇਖ ਰਹੇ ਹੋ ਕਿ ਕੀ ਭਵਿੱਖ ਦੇ ਵਿੱਚ ਭਾਰਤ ਦੀ ਆਈਸੋਲੇਸ਼ਨ ਹੋਰ ਵਧਣ ਦੀਆਂ ਸੰਭਾਵਨਾਵਾਂ ਨੇ, ਤੇ ਪਾਕਿਸਤਾਨ ਦੀ ਜਿਹੜੀ ਇਹ ਚੜ੍ਹਤ ਸਾਨੂੰ ਨਜ਼ਰ ਆ ਰਹੀ ਹੈ, ਕੀ ਪਾਕਿਸਤਾਨ ਇਹਨੂੰ ਮੇਨਟੇਨ ਰੱਖ ਸਕੇਗਾ? ਦੇਖੋ, ਤੁਹਾਡਾ ਬੜਾ ਢੁਕਵਾਂ ਸਵਾਲ ਹੈ। ਜੇ ਮੈਂ ਸਾਦਾ ਪੰਜਾਬੀ ਦੇ ਫਰੇਜ਼ 'ਚ ਕਹਿਣਾ ਹੋਏ ਕਿ ਇਸ ਇੱਕ ਵਰ੍ਹੇ 'ਚ
ਭਾਰਤ ਅਰਸ਼ ਤੋਂ ਫਰਸ਼ ਤੇ ਡਿੱਗਿਆ ਔਰ ਪਾਕਿਸਤਾਨ ਫਰਸ਼ ਤੋਂ ਅਰਸ਼ ਤੇ ਗਿਆ। ਮੈਂ ਰਿਮਾਈਂਡ ਕਰਵਾਉਣਾ ਚਾਹੁੰਦਾ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਜਿਹੜੀ 4 ਸਾਲ ਦੀ ਟਰਮ ਸੀ, ਵਿਚਾਲੇ ਫਿਰ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਨੀਤੀ ਆਈ, ਉਸ ਪੀਰੀਅਡ 'ਚ ਭਾਰਤ ਦੀ ਇੰਨੀ ਦਿਲਵਦੀ ਸੀ, ਜਾਂ ਇਹ ਕਹਿ ਲਓ ਕਿ ਅਮਰੀਕਾ ਦਾ ਉਸ ਨੂੰ ਇੰਨਾ ਟਰਸਟ ਹਾਸਲ ਸੀ ਕਿ 5 ਅਗਸਤ 2019 ਨੂੰ ਭਾਰਤ ਨੇ ਕਸ਼ਮੀਰ ਦਾ ਆਰਟੀਕਲ 370-35A ਤਾਂ ਖਤਮ ਕੀਤਾ ਹੀ ਕੀਤਾ, ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਔਰ ਖਾਸ ਤੌਰ ਤੇ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣਾ, ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾਉਣਾ, ਇਹ ਚਾਈਨਾ ਨੂੰ ਪ੍ਰਵੋਕ ਕਰਨਾ ਸੀ। ਔਰ ਚਾਈਨਾ ਨੇ ਉਦੋਂ ਵੀ ਪ੍ਰੋਟੈਸਟ ਕੀਤਾ ਸੀ, ਕਿਉਂਕਿ ਜਦੋਂ ਚਾਈਨਾ ਇਹ ਕਲੇਮ ਕਰਦਾ ਹੈ ਕਿ ਭਾਈ ਤਿੱਬਤ ਸਾਡਾ ਰੂਫ ਆਫ ਦਾ ਵਰਲਡ ਹੈ ਔਰ 5 ਫਿੰਗਰਸ ਨੇ ਸਾਡੀਆਂ, ਜਿਨ੍ਹਾਂ ਦੇ ਵਿੱਚੋਂ ਲੱਦਾਖ ਨੂੰ, ਨੇਪਾਲ ਨੂੰ, ਭੂਟਾਨ ਨੂੰ, ਇਹਨਾਂ ਦਾ ਅਰੁਣਾਚਲ ਪ੍ਰਦੇਸ਼, ਸਾਊਥ ਤਿੱਬਤ, ਇਸ ਨੂੰ ਜਿਹੜਾ ਉਹ ਆਪਣਾ ਅੰਗ ਸਮਝਦਾ ਹੈ। ਸੋ ਲੱਦਾਖ ਨੂੰ ਸਿੱਧਾ ਗਵਰਨਮੈਂਟ ਦੇ ਵੱਲੋਂ ਆਪਣੇ ਕੰਟਰੋਲ ਥੱਲੇ ਲੈਣਾ, ਇਹ UN ਦੇ ਰੈਜ਼ੋਲੂਸ਼ਨ ਜਿਹਦੇ 'ਚ ਕਿ ਡਿਸਪਿਊਟਡ ਟੈਰੀਟੋਰੀ ਹੈ ਜੰਮੂ ਕਸ਼ਮੀਰ, ਉਸ ਦੀ ਉਲੰਘਣਾ ਸੀ। ਸੋ ਮੈਂ ਸਮਝਦਾ ਵੀ ਕਿਉਂਕਿ ਜਿੰਨਾ ਕਿ ਚਾਈਨੀਜ਼ ਡਿਪਲੋਮੇਸੀ ਨੂੰ ਜਾਂ ਚਾਈਨੀਜ਼ ਹਿਸਟਰੀ ਨੂੰ ਮੈਂ ਸਮਝ ਸਕਿਆ, ਚਾਈਨਾ ਬਿਆਨਬਾਜ਼ੀਆਂ 'ਚ ਯਕੀਨ ਨਹੀਂ ਰੱਖਦਾ, ਉਹ ਐਕਸ਼ਨਸ ਦੇ ਵਿੱਚ ਯਕੀਨ ਰੱਖਦਾ। ਤੇ 5 ਅਗਸਤ 2019 ਨੂੰ ਇਹਨਾਂ ਨੇ ਜੋ ਹਰਕਤ ਕੀਤੀ ਜੰਮੂ ਕਸ਼ਮੀਰ ਦੇ ਨਾਲ, ਔਰ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੀ ਸਹਿਮਤੀ ਦੇ ਨਾਲ, ਕਿਉਂਕਿ ਅਮਰੀਕਾ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਕਿ ਭਾਈ ਇਹ ਇੰਟਰਨੈਸ਼ਨਲ UN ਸਿਕਿਉਰਿਟੀ ਕਾਉਂਸਲ ਦੇ ਸਟੇਟਸ ਨੂੰ ਬਦਲਿਆ ਗਿਆ, ਪਰ ਚਾਈਨਾ ਨੇ ਠੀਕ ਆਲਮੋਸਟ 10 ਮਹੀਨੇ ਦੇ ਵਿੱਚ ਹੀ ਜੋ ਕੁਝ ਉਹਨਾਂ ਨੇ ਜੂਨ 2020 ਦੇ ਵਿੱਚ ਗਲਵਾਨ ਵੈਲੀ ਦੇ ਵਿੱਚ ਕੀਤਾ, 20 ਦੇ ਕਰੀਬ ਭਾਰਤ ਦੇ ਫੌਜੀ, ਜਿਨ੍ਹਾਂ 'ਚ ਉਹਨਾਂ ਦਾ ਕਮਾਂਡਰ ਵੀ ਮਾਰਿਆ ਗਿਆ, 6 ਜਾਂ 7 ਉਹਨਾਂ ਦੇ ਆਲਾ ਉਹਨਾਂ ਨੇ ਪ੍ਰਿਜ਼ਨਰ ਆਫ ਵਾਰ ਲਏ ਸੀ, ਜਿਹੜੇ ਉਹਨਾਂ ਨੇ ਬਾਅਦ 'ਚ ਵਾਪਸ ਮੋੜੇ। ਔਰ ਇੱਕ ਅੰਦਾਜ਼ੇ ਮੁਤਾਬਕ ਇਸ ਸਾਰੇ ਫਿਰ ਪੀਰੀਅਡ ਦੇ ਵਿੱਚ 4000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਉਹ ਗਲਵਾਨ 'ਚ ਹੋਏ, ਉਹ ਡੈਪਸੋਂਗ ਹੋਏ, ਡੈਪਚਾਂਗ ਹੋਏ, ਪੈਨਸੋਂਗ ਲੇਕ ਹੋਏ, ਉਹਨਾਂ ਸਾਰਿਆਂ ਦੇ ਵਿੱਚ ਭਾਰਤ ਦੀ ਖੋਈ। ਹੁਣ ਉਸ ਪੀਰੀਅਡ 'ਚ ਵੀ ਜਦੋਂ US ਕਾਂਗਰਸ ਦੇ ਵਿੱਚ ਇਹ ਰਿਪੋਰਟ ਹੁੰਦੀ ਹੈ, ਤੇ ਉਦੋਂ ਵੀ ਭਾਰਤ ਦੀ ਇੰਨੀ ਨਾਕਾਬਲੀਅਤ ਸੀ ਜਾਂ ਨਾਅਹਲੀਅਤ ਸੀ ਕਿ ਇਹ ਕਿਹਾ ਗਿਆ ਕਿ ਅਮਰੀਕਾ ਨੇ ਇੰਟੈਲੀਜੈਂਸ ਪ੍ਰੋਵਾਈਡ ਕੀਤੀ ਉਸ ਪੀਰੀਅਡ 'ਚ ਵੀ ਭਾਰਤ ਨੂੰ ਕਿ ਭਾਈ ਆਹ ਹੋਣ ਜਾ ਰਿਹਾ। ਉਸ ਤੋਂ ਪਹਿਲਾਂ ਡੋਕਲਾਮ ਜਿਹਦੇ ਨਾਲ ਭਾਰਤ ਦਾ ਬਾਰਡਰ ਨਹੀਂ ਲੱਗਦਾ, ਭੂਟਾਨ ਦਾ ਲੱਗਦਾ, ਉਸ ਦੇ ਵਿੱਚ ਵੀ ਜਿਹੜੀ ਭਾਰਤ ਦੀ ਪੂਅਰ ਪਰਫਾਰਮੈਂਸ ਸੀ, ਉਹਦਾ ਨਤੀਜਾ ਇਹ ਹੋਇਆ ਵੀ ਡੋਕਲਾਮ ਦੇ ਨੇੜੇ ਚੀਨ ਨੇ ਆਪਣੀਆਂ ਪਰਮਾਨੈਂਟ ਜਿਹੜੀਆਂ ਨੇ ਉਹ ਕੰਟੋਨਮੈਂਟ ਵਾਂਗ ਉਹਨਾਂ ਨੇ ਆਪਣੀਆਂ ਬਸਤੀਆਂ ਬਣਾ ਲਈਆਂ ਨੇ। ਔਰ ਇਹ ਲਗਾਤਾਰਤਾ ਨਾਲ ਸੈਟੇਲਾਈਟ ਇਮੇਜ ਦੱਸਦੇ ਨੇ ਕਿ ਵੀ ਕਿਵੇਂ ਭਾਰਤ ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ, ਜਿਹੜੇ ਪੈਟਰੋਲਿੰਗ ਪੁਆਇੰਟ ਵੀ ਸੀ ਇਹਨਾਂ ਦੇ। ਸੋ ਚਾਈਨਾ ਦੇ ਨਾਲ ਤਾਂ ਭਾਰਤ ਦੀ ਪੂਅਰ ਪਰਫਾਰਮੈਂਸ ਮਿਲੀਟੈਰਲੀ ਵੀ, ਇੰਟੈਲੀਜੈਂਸ ਫੇਲਿਅਰ, ਹਾਲਾਂ ਉਦੋਂ ਇਸ ਬਹਾਨੇ ਦੇ ਥੱਲੇ ਲੁਕੇ ਕਿ ਜੀ ਕਿਉਂਕਿ ਜਿਹੜਾ ਉਹ COVID-19 ਸ਼ੁਰੂ ਹੋ ਗਿਆ ਸੀ, ਅਸੀਂ ਉੱਥੋਂ ਆਪਣੀ ਫੌਜ ਵਿਦਡਰਾ ਕਰ ਲਈ ਸੀ, ਚਾਈਨਾ ਨੇ ਜਿਹੜਾ ਉਹ ਵਿਸਾਘਾਤ ਕੀਤਾ ਔਰ ਇਹ ਉਹ। ਲੇਕਿਨ ਅਮਰੀਕਾ ਨੇ ਉਸ ਨੂੰ ਇਹ ਦੇਖ ਲਿਆ ਸੀ ਕਿ ਭਾਰਤ ਦੇ ਪੱਲੇ ਕੁਝ ਨਹੀਂ ਹੈ। ਹੁਣ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਫੈਕਟਰ ਅਸੀਂ ਪਹਿਲਾਂ ਵੀ ਡਿਸਕਸ ਕੀਤੇ ਨੇ, ਭਾਰਤ ਪਾਕਿਸਤਾਨ ਦੇ ਉੱਤੇ ਆਪਣੀ ਡੋਮੀਨੈਂਸ ਜਾਂ ਹੈਜੇਮੋਨਿਕ ਇਸ ਵਾਰ ਦੇ ਨਾਲ ਜਿਹੜਾ ਫਾਲਸ ਫਲੈਗ ਤੋਂ ਬਾਅਦ ਉਹਨਾਂ ਨੇ ਕੀਤਾ, ਜਿੱਥੇ ਉਹ ਆਪਣੀ ਮਜ਼ਬੂਤੀ ਦੇ ਨਾਲ ਆਪਣੀ ਪ੍ਰਾਥਮਿਕਤਾ ਸਥਾਪਿਤ ਕਰਨਾ ਚਾਹੁੰਦਾ ਸੀ, ਐਨ ਇਸ ਦੇ ਉਲਟ ਹੋਇਆ ਰਾਦਰ ਕਿ ਭਾਰਤ ਦਾ ਜਿਹੜਾ ਬਚਿਆ ਖੁਚਿਆ ਥੋੜਾ ਬਹੁਤ ਵੀ ਕੁਝ ਸੀ ਉਹ ਜਾਂਦਾ ਲੱਗਾ। ਹੁਣ ਪਾਕਿਸਤਾਨ ਦੀ ਜਿਹੜੀ ਡਿਪਲੋਮੈਟਿਕ ਸਮਾਰਟਨੈਸ ਸੀ, ਜਿੱਥੇ ਪਾਕਿਸਤਾਨ ਨੇ ਅਮਰੀਕਾ ਦੀ ਹਾਂ ਮਿਲਾਈ ਕਿ ਬਿਲਕੁਲ ਜਿਹੜਾ ਸੀਜ਼ ਫਾਇਰ ਇਹਨਾਂ ਨੇ ਕਰਵਾਇਆ, ਸਗੋਂ ਇੱਕ ਕਦਮ ਅੱਗੇ ਜਾਂਦੇ ਆ ਪਾਕਿਸਤਾਨ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਕੀਤਾ ਕਿ ਭਾਈ ਤੁਸੀਂ ਜੰਗਬੰਦੀ ਕਰਵਾ ਕੇ ਲੱਖਾਂ ਜਾਨਾਂ ਜਿਹੜੀਆਂ ਨੇ ਬਚਾਈਆਂ ਨੇ। ਸੋ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੇ ਲਈ ਇਹ ਇੱਕ ਬੜਾ ਖੁਸ਼ਨੁਦੀ ਵਾਲਾ ਜਿਹੜਾ ਕਦਮ ਜਿਹੜਾ ਪਾਕਿਸਤਾਨ ਵੱਲੋਂ ਸੀ, ਇਸ ਨੇ ਵੀ ਆਪਣਾ ਇੰਪੈਕਟ ਦਿਖਾਇਆ। ਸੈਕੰਡਲੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪਾਕਿਸਤਾਨ ਦਾ ਸਬੰਧ ਹੁਣ ਇੱਕ ਪਾਸੇ ਅਸੀਂ ਸਾਊਦੀ ਅਰੇਬੀਆ ਔਰ ਈਰਾਨ ਦੋਨੋਂ ਪੋਲਸ ਆ ਪਾਰਟ ਨੇ, ਇਹਨਾਂ ਦੀ ਦੁਸ਼ਮਣੀ ਇਕੱਲੀ ਸੁੰਨੀ ਜਾਂ ਸ਼ੀਆ ਇਸਲਾਮ ਦੇ ਹਵਾਲੇ ਨਾਲ ਹੀ ਨਹੀਂ ਹੈ। ਬਹੁਤੇ ਲੋਕਾਂ ਨੂੰ ਜਿਹੜਾ ਇਤਿਹਾਸ ਨਾ ਪੜ੍ਹਨ ਦਾ ਸ਼ੌਕ ਹੈ, ਜੇ ਪੜ੍ਹਦੇ ਨੇ ਤਾਂ ਭੁੱਲ ਜਾਂਦੇ ਨੇ
ਕਿ ਜਦੋਂ ਆਇਤੁੱਲਾ ਖਮੀਨੀ 1979 ਦੇ ਵਿੱਚ ਈਰਾਨ ਦੇ ਵਿੱਚ ਆ ਕੇ ਇਰਾਨੀਅਨ ਰੈਵੋਲੂਸ਼ਨ ਜਿਸ ਨੂੰ ਕਿਹਾ ਜਾਂਦਾ ਕਰਦੇ ਨੇ, 1 ਸਾਲ ਦੇ ਵਿੱਚ ਸਦਾਮ ਹੁਸੈਨ ਤੋਂ ਅਮਰੀਕਨ ਔਰ ਬਾਹਰਲੀਆਂ ਤਾਕਤਾਂ ਨੇ ਹਮਲਾ ਕਰਵਾਇਆ ਈਰਾਨ ਦੇ ਉੱਤੇ। ਸਾਰਿਆਂ ਹੀ ਇਹਨਾਂ ਅਰਬ ਸਟੇਟਾਂ ਨੇ, ਗਲਫ ਸਟੇਟਾਂ ਨੇ, ਇਨਕਲੂਡਿੰਗ ਸਾਊਦੀ ਅਰੇਬੀਆ, ਉਸ ਦੀ ਹਮਾਇਤ ਕੀਤੀ। ਹਾਲਾਂਕਿ ਇੰਡੀਵਿਜੂਅਲੀ ਉਹ ਕੋਈ ਸਦਾਮ ਹੁਸੈਨ ਨੂੰ ਪਸੰਦ ਨਹੀਂ ਸੀ ਕਰਦੇ, ਪਰ ਈਰਾਨ ਦਾ ਥੱਲਾ ਲਾਉਣ ਦੇ ਲਈ ਜਿਹੜਾ ਸਾਰਿਆਂ ਨੇ ਇਰਾਕ ਦੀ ਮਦਦ ਕੀਤੀ। ਔਰ ਇੱਥੋਂ ਤੱਕ ਵੀ ਕਿ ਇਰਾਕ ਨੇ ਈਰਾਨ ਦੇ ਖਿਲਾਫ ਕੈਮੀਕਲ ਵੈਪਨ ਯੂਜ਼ ਕੀਤੇ। 1 ਮਿਲੀਅਨ ਤੋਂ 2 ਮਿਲੀਅਨ ਈਰਾਨੀ ਮਾਰੇ ਗਏ ਉਸ ਜੰਗ ਦੇ ਵਿੱਚ। ਫਾਈਨਲੀ ਕੈਮੀਕਲ ਵੈਪਨਸ ਤੋਂ ਬਾਅਦ ਮਕਸਦ ਖਮੀਨੀ ਨੂੰ ਕੰਟੇਨ ਕਰਨ ਦਾ ਸੀ। ਲੇਕਿਨ ਇਹਦੇ ਬਾਵਜੂਦ, ਕਿਉਂਕਿ ਈਰਾਨ ਦੇ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ ਹੈ, ਈਰਾਨ ਦੀ ਜਿਹੜੀ ਹੈ ਸ਼ੀਆ ਪੋਪੂਲੇਸ਼ਨ ਮੈਜੋਰਿਟੀ ਹੈ, ਹਾਲਾਂ ਉੱਥੇ ਮੈਂ ਦੇਖਿਆ ਵੀ 20 ਦੇ ਕਰੀਬ ਅੱਡ-ਅੱਡ ਨੈਸ਼ਨੈਲਿਟੀਜ਼ ਦੇ ਲੋਕ ਨੇ। ਪ੍ਰਮੁੱਖ ਤੌਰ ਦੇ ਉੱਤੇ 55% ਈਰਾਨੀ ਨੇ, 20% ਅਜ਼ਰੀ ਨੇ, ਅਜ਼ਰਬਾਈਜਾਨ ਵਾਲੇ, ਇਸੇ ਤਰ੍ਹਾਂ 10-15% ਕੁਰਦ ਨੇ, 5-10% ਜਿਹੜੇ ਨੇ ਉਹ ਬਲੋਚ ਨੇ। ਲੇਕਿਨ ਪਾਕਿਸਤਾਨ ਦੇ ਨਾਲ ਉਹਨਾਂ ਦਾ ਬਾਰਡਰ ਵੀ ਲੱਗਦਾ ਹੈ। ਬਲੋਚ ਪ੍ਰੋਬਲਮ ਵੀ ਕਈ ਵਾਰ ਦੋਨੋਂ ਪਾਸੇ ਪਾਕਿਸਤਾਨ ਔਰ ਈਰਾਨ ਦੇ ਵਿੱਚ ਵੀ ਕੁਝ ਅਰਸਾ ਪਹਿਲਾਂ ਇੱਕ ਮਿਜ਼ਾਈਲ ਐਕਸਚੇਂਜ ਹੋਇਆ ਸੀ, ਹਮਲੇ ਹੋਏ ਸੀ। ਉਹਨੇ ਸਾਊਦੀ ਅਰੇਬੀਆ ਤਾਂ ਪਾਕਿਸਤਾਨ ਦੀ ਜਿਹੜਾ ਉਹ ਬਟੂਆ ਹੈ, ਜਦੋਂ ਚਾਹੇ ਉਹਦੇ ਜੇਬ ਚੋਂ ਕੱਢ ਲੈਂਦਾ ਹੈ। ਸੋ ਉਹ ਪਾਕਿਸਤਾਨ ਦਾ ਬੈਲੈਂਸ ਰੱਖਣਾ, ਫਿਰ ਕੱਲਾ ਇਹੀ ਨਹੀਂ, ਤੁਰਕੀਏ ਔਰ ਈਰਾਨ ਦੇ ਵੀ ਕੋਈ ਬਹੁਤ ਚੰਗੇ ਸੰਬੰਧ ਨਹੀਂ, ਜਾਂ ਤੁਰਕੀਏ ਜਾਂ ਸਾਊਦੀ ਅਰੇਬੀਆ। ਸਾਊਦੀ ਅਰੇਬੀਆ ਤਾਂ 1920 ਤੋਂ ਬਾਅਦ ਬਣਿਆ, 700 ਸਾਲ ਇਹ ਸਾਰਾ ਮਿਡਲ ਈਸਟ ਆਟੋਮੈਨ ਅੰਪਾਇਰ ਦੇ ਥੱਲੇ ਸੀ। ਤੁਰਕਾਂ ਦੇ, ਤੁਰਕ ਔਰ ਅਰਬ ਕਬੀਲਿਆਂ ਦੀ ਆਪਣੀ ਹਿਸਟਰੀ ਰਹੀ ਹੈ ਟਕਰਾਅ ਦੀ। ਸੋ ਇਸ ਤੋਂ ਵੀ ਵੱਡੀ ਗੱਲ, ਕਿਉਂਕਿ ਜਦੋਂ ਇਹ ਈਰਾਨ ਦਾ ਕ੍ਰਾਈਸਿਸ ਦੀ ਗੱਲ ਹੋਏ ਜਾਂ ਮਿਡਲ ਈਸਟ ਦੀ ਕੋਈ ਗੱਲ ਹੋਏ, ਇੱਕ ਗੱਲ ਜ਼ਾਹਰ ਹੈ ਕਿ ਅਮਰੀਕਨ ਐਕਸਪਰਟ ਨੂੰ ਦੇਖਦੇ ਨੇ ਕਿ ਚਾਈਨਾ ਨੂੰ ਕਰਟੇਲ ਕਰਨਾ, ਕਿ ਭਾਈ ਜੇ ਹੁਣ ਈਰਾਨ ਕ੍ਰਾਈਸਿਸ ਵੀ ਚਾਈਨਾ ਦਾ ਇੰਨੇ % ਆਇਲ ਉੱਥੋਂ ਜਾਂਦਾ ਹੈ, ਚਾਈਨਾ ਦੀ 1 ਬੈਲਟ 1 ਰੋਡ ਇਨੀਸ਼ੀਏਟਿਵ ਹੈ। ਸੋ ਮੈਂ ਸਮਝਦਾ ਵੀ ਪਾਕਿਸਤਾਨ ਦਾ ਬੈਸਟ ਜਿਹੜਾ ਡਿਪਲੋਮੈਟਿਕ ਟਾਈਟ ਰੋਪ ਵਾਕ ਹੈ, ਅਮਰੀਕਾ ਔਰ ਚਾਈਨਾ ਦੋਨਾਂ ਦੇ ਨਾਲ ਇੱਕੋ ਵੇਲੇ ਟਰਸਟਵਰਦੀ ਸੰਬੰਧ ਰੱਖਣੇ, ਕਿ ਅਮਰੀਕਾ ਈਰਾਨ ਦੇ ਨਾਲ ਟਕਰਾਅ ਦੀ ਮੀਡੀਏਸ਼ਨ ਪਾਕਿਸਤਾਨ ਤੋਂ ਕਰਵਾ ਰਿਹਾ ਹੈ, ਔਰ ਚਾਈਨਾ ਜਿਹੜਾ ਪਾਕਿਸਤਾਨ ਪ੍ਰਤੀ ਜਦੋਂ ਇਹ ਕਹਿੰਦਾ ਵੀ ਇਹ ਦੋਸਤੀ ਹਿਮਾਲਿਆ ਤੋਂ ਉੱਚੀ, ਸਮੁੰਦਰ ਤੋਂ ਨੀਵੀਂ। ਔਰ ਹੁਣ ਵੀ ਜੇ ਅਸੀਂ ਈਵਨ ਈਰਾਨ ਦੇ ਹਵਾਲੇ ਨਾਲ ਦੇਖੀਏ ਕਿ ਉਹਨਾਂ ਦਾ ਫੋਰਨ ਮਿਨਿਸਟਰ ਜਿਹੜਾ ਪਹਿਲਾਂ ਰਸ਼ੀਆ ਜਾਂਦਾ ਹੈ, ਪਿਛਲੇ ਕੱਲ ਉਹ ਬੀਜਿੰਗ ਬੈਠਾ ਹੋਇਆ ਸੀ। ਔਰ ਇਹ ਪਾਕਿਸਤਾਨ ਦੀ ਸਕਸੈਸ ਹੈ। ਪਾਕਿਸਤਾਨ ਨੇ ਕਿਤੇ ਨਾ ਕਿਤੇ ਸਾਰੇ, ਹਾਲਾਂਕਿ ਇਸ 1 ਸਾਲ ਦੇ ਪੀਰੀਅਡ 'ਚ ਨੁਕਤਾ ਮੈਂ ਭੁੱਲ ਨਾ ਜਾਵਾਂ ਕਿ ਭਾਰਤ ਨੇ, ਦੇਖਦੇ ਆ ਕਿ ਭਾਈ ਆਪਰੇਸ਼ਨ ਸੰਦੂਰ ਸੋ ਕਾਲਡ, ਇਹਨਾਂ ਦਾ ਫਲॉप ਹੀ ਨਹੀਂ ਹੋਇਆ, ਇਹਨਾਂ ਦੇ ਮੂੰਹ ਤੇ ਚਪੇੜ ਵੱਜੀ ਹੈ। ਉਹਨਾਂ ਨੇ ਤੁਸੀਂ ਉਹਨਾਂ ਦੀ ਸ਼ਰਾਰਤੀ ਸਕਸੈਸ ਕਹਿ ਸਕਦੇ ਹੋ ਕਿ ਉਹਨਾਂ ਨੇ ਤਾਲਿਬਾਨ ਰਜੀਮ ਜਿਹੜਾ ਹੈ ਉਸ ਨੂੰ ਪਾਕਿਸਤਾਨ ਦੇ ਖਿਲਾਫ ਖੜਾ ਕੀਤਾ। ਉਹਨਾਂ ਦੇ ਜਿਹੜੇ ਆਪਸੀ ਅਟੈਕ ਹੋਣਾ, ਵਾਇਲੈਂਸ ਕਰਵਾਣੀ, ਤਹਿਰੀਕੇ ਤਾਲਿਬਾਨ ਨੂੰ ਫਾਈਨੈਂਸ ਕਰਨਾ, ਬਲੋਚਾਂ ਦੀ ਜਿਹੜੀ ਹੈ ਲਿਬਰੇਸ਼ਨ ਆਰਮੀ, ਉਹਦੇ ਰਾਹੀਂ ਉਹਨਾਂ ਦੀ ਟ੍ਰੇਨ ਹਾਈਜੈਕ ਕਰਕੇ ਜਿਸ ਕਿਸਮ ਦਾ ਜਿਹੜਾ ਹੈ ਉੱਥੇ ਵਾਇਲੈਂਸ ਕੀਤੀ। ਲੇਕਿਨ ਕੁੱਲ ਮਿਲਾ ਕੇ ਜਿਹੜਾ ਪਾਕਿਸਤਾਨ ਮਿਲੀਟੈਰਲੀ, ਡਿਪਲੋਮੈਟਿਕਲੀ ਜਿਹੜਾ ਉਹ ਕਾਮਯਾਬੀ ਦੀਆਂ ਸਿਖਰਾਂ ਤੇ ਹੈ। ਔਰ ਇਹ ਵਰਾ ਪਾਕਿਸਤਾਨ ਦੀ ਹਿਸਟਰੀ ਦਾ ਵੀ ਇੱਕ ਸੁਨਹਿਰੀ ਵਰਾ ਗਿਣਿਆ ਜਾਏਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਜਿਵੇਂ ਦੂਸਰੇ ਐਕਸਪਰਟਸ ਦਾ ਕਹਿਣਾ ਹੈ ਕਿ ਈਰਾਨ ਇਸ ਸਾਰੇ ਕ੍ਰਾਈਸਿਸ ਤੋਂ ਬਾਅਦ ਦੁਨੀਆ ਦੇ ਵਿੱਚ ਜਾਂ ਉਸ ਖਿੱਤੇ ਦੇ ਵਿੱਚ ਖਾਸ ਤੌਰ ਤੇ ਇੱਕ ਪਾਵਰ ਦੇ ਤੌਰ ਤੇ ਉੱਭਰੇਗਾ। ਮੈਂ ਸਮਝਦਾ ਹਾਂ ਵੀ ਭਾਰਤ ਦਾ ਜਿਹੜਾ ਨਿਵਾਣ ਦਾ ਸਫ਼ਰ ਸ਼ੁਰੂ ਹੋਇਆ ਅਰਸ਼ ਤੋਂ ਫਰਸ਼ ਤੱਕ, ਹੁਣ ਫਰਸ਼ ਤੋਂ ਪਤਾਲ ਵੱਲ ਜਾਣ ਵੱਲ ਹੋਏਗਾ। ਬੇਸ਼ੱਕ ਜ਼ੁਬਾਨੀ ਕਲਾਮੀ ਸਰਜੀਓ ਗੌਰ ਅਮਰੀਕਾ ਦਾ ਐਂਬੈਸਡਰ ਇੰਡੀਆ 'ਚ, ਉਹਨੇ ਕੀ ਕਿਹਾ, ਬੰਗਾਲ ਚੋਣਾਂ 'ਚ ਮੋਦੀ ਜਿੱਤਿਆ, ਟਰੰਪ ਨੇ ਵਧਾਈ ਦੇ ਦਿੱਤੀ, ਔਰ ਉਹਦਾ ਕਹਿਣਾ ਮੋਦੀ ਇਜ਼ ਅ ਗ੍ਰੇਟ ਲੀਡਰ, ਇੰਡੀਆ ਬਹੁਤ ਖੁਸ਼ਕਿਸਮਤ ਹੈ। ਇਹ ਸਾਰੀ ਇਹਨੂੰ ਅਮਰੀਕਾ ਦੇ ਵਿੱਚ ਹੌਟ ਏਅਰ ਕਹਿੰਦੇ ਨੇ। ਬਟ ਔਨ ਦਾ ਗਰਾਊਂਡ ਨਾ ਤਾਂ ਟ੍ਰੇਡ ਡੀਲ ਅਮਰੀਕਾ ਇੰਡੀਆ ਦੀ ਸਾਈਨ ਹੋਈ, ਨਾ ਅਮਰੀਕਾ ਨੇ ਕੋਈ ਕੰਸੈਸ਼ਨ ਦਿੱਤਾ ਹੈ, ਨਾ ਇਹਨਾਂ ਦੇ ਜਹਾਜ਼ਾਂ ਨੂੰ ਜਿਹੜਾ ਹੈ ਉਹ ਕਿਸੇ ਪਾਸੋਂ, ਰਾਦਰ ਈਰਾਨ ਦੀਆਂ ਨਜ਼ਰਾਂ 'ਚ ਵੀ ਜਿਹੜਾ ਭਾਰਤ ਦੇ ਲਈ ਚਾਬਹਾਰ ਪੋਰਟ ਡਿਵੈਲਪ ਕਰ ਰਿਹਾ ਸੀ ਤਾਂ ਕਿ ਪਾਕਿਸਤਾਨ ਨੂੰ ਬਾਈਪਾਸ ਕਰਕੇ ਸਿੱਧਾ ਅਫਗਾਨਿਸਤਾਨ ਔਰ ਸੈਂਟਰਲ ਏਸ਼ੀਆ ਤੱਕ ਪਹੁੰਚ ਹੋਏ, ਉਹ ਡੀਲ ਵੀ ਜਾਂਦੀ ਲੱਗੀ। ਇਸ ਵੇਲੇ ਉਹਨਾਂ ਦਾ ਆਇਲ ਕ੍ਰਾਈਸਿਸ ਵੀ ਆਪਣੇ ਤੌਰ ਤੇ
4000 ਨੂੰ ਜਿਹੜਾ ਰੁਪਏ ਨੂੰ ਸਿਲੰਡਰ ਕ੍ਰਾਸ ਕਰ ਚੁੱਕਾ ਹੈ। ਸੋ ਭਾਰਤ ਨੇ ਗੁਆਂਢ ਦੇ ਵਿੱਚ ਵੀ ਔਰ ਈਵਨ ਈਰਾਨ ਕ੍ਰਾਈਸਿਸ 'ਚ ਵੀ ਇਸ ਇੱਕ ਵਰ੍ਹੇ 'ਚ ਸ੍ਰੀਲੰਕਾ ਦਾ ਆਪਣਾ ਨਿਊਟਰਲ ਹੋਣ ਦਾ ਐਲਾਨ ਕਰਦਾ ਹੈ ਔਰ ਉਹ ਅਮਰੀਕਨ ਜਹਾਜ਼ ਨੂੰ ਉੱਥੇ ਟਿਕਾਣਾ ਨਹੀਂ ਦਿੰਦਾ। ਪਰ ਭਾਰਤ ਦੇ ਵਿਸ਼ਾਖਾਪਟਨਮ 'ਚ ਭਾਰਤ ਦੇ ਸੱਦੇ ਤੇ ਆਏ ਹੋਏ 3 ਈਰਾਨੀ ਜਹਾਜ਼ਾਂ 'ਚੋਂ ਇੱਕ ਈਰਾਨੀ ਜਹਾਜ਼ ਨੂੰ ਡੋਬ ਦਿੱਤਾ ਜਾਂਦਾ ਹੈ। ਸ੍ਰੀਲੰਕਾ ਉਹਦੇ 40 ਤੋਂ ਜ਼ਿਆਦਾ ਸੇਲਰਸ ਨੂੰ ਟ੍ਰੀਟ ਕਰਕੇ ਡੁੱਬਦਿਆਂ ਨੂੰ ਕੱਢ ਕੇ ਭੇਜਦਾ ਹੈ। ਸੋ ਕੁੱਲ ਮਿਲਾ ਕੇ ਹਿਊਮੈਨਿਟੇਰੀਅਨ ਆਸਪੈਕਟ, ਡਿਪਲੋਮੈਟਿਕ ਆਸਪੈਕਟ, ਮਿਲਟਰੀ ਆਸਪੈਕਟ, ਇਹ ਹੁਣ ਜਿਹੜਾ ਫਰਸ਼ ਤੇ ਡਿੱਗਿਆ ਭਾਰਤ ਹੈ, ਇਹਦਾ ਪਤਾਲ ਵੱਲ ਦਾ ਸਫ਼ਰ ਜਿਹੜਾ ਉਹ ਹੁਣ ਸ਼ੁਰੂ ਹੋ ਚੁੱਕਾ ਹੈ। ਬਿਲਕੁਲ ਜੀ ਡਾਕਟਰ ਸਾਹਿਬ, ਅੱਜ ਮੇਰੇ ਹੁਣ ਜ਼ਿਹਨ 'ਚ ਇੱਕ ਹੋਰ ਸਵਾਲ ਜਿਹੜਾ ਇਹਦੇ ਨਾਲ ਜੁੜਦਾ ਹੀ ਆ ਰਿਹਾ, ਗੱਲ ਪਾਕਿਸਤਾਨ ਤੇ ਭਾਰਤ ਦੇ ਆਲੇ ਦੁਆਲੇ ਹੀ ਘੁੰਮ ਰਹੀ ਆ ਕਿ ਤੁਸੀਂ ਗੱਲ ਕੀਤੀ ਕਿ ਜਿਹੜਾ ਪਾਕਿਸਤਾਨ ਨੇ ਜਿਹੜੀ ਆਪਣੀ ਟੈਰੀਟੋਰੀਅਲ ਸੋਵਰੈਨਿਟੀ ਆ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਇੱਕ ਬੜੀ ਬਾਖੂਬੀ ਜਿਹੜੀ ਇਹ ਜੰਗ ਲੜੀ ਆ, ਜਿਹੜਾ ਭਾਰਤ ਨੇ ਹਮਲਾ ਕੀਤਾ ਸੀ ਤੇ ਉਹਦੇ 'ਚ ਫੈਕਚੁਅਲੀ ਜਿੱਤ ਵੀ ਹਾਸਲ ਕੀਤੀ। ਪਰ ਦੂਜੇ ਪਾਸੇ ਤੁਸੀਂ ਜਿਹੜਾ ਜ਼ਿਕਰ ਕੀਤਾ ਕਿ ਜਿਹੜਾ ਤਾਲਿਬਾਨ ਦਾ ਫੈਕਟਰ ਆ, ਕਿ ਭਾਰਤ ਵੱਲੋਂ ਜਿਵੇਂ ਉਹਨੂੰ ਖੜਾ ਕੀਤਾ ਜਾ ਰਿਹਾ ਤੇ ਤਾਲਿਬਾਨ ਪਾਕਿਸਤਾਨ ਦੇ ਅੰਦਰ ਇੱਕ ਪ੍ਰੋਕਸੀ ਦੀ ਤਰ੍ਹਾਂ ਭਾਰਤ ਲਈ ਜਿਹੜੀ ਆ ਡਿਸਟਰਬੈਂਸ ਕ੍ਰੀਏਟ ਕਰ ਰਿਹਾ ਹੈ। ਜੀ, ਦੂਜੇ ਪਾਸੇ ਪਾਕਿਸਤਾਨ ਦੇ ਅੰਦਰ ਅਸੀਂ ਦੇਖਿਆ ਕਿ ਬਲੋਚ ਜਿਹੜੀ ਮੂਵਮੈਂਟ ਆ ਉਹ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਉਹਦੇ 'ਚ ਵੀ ਤੇਜ਼ੀ ਦੇਖਣ ਨੂੰ ਨਜ਼ਰ ਆਈ ਆ। ਤਾਂ ਇਹ ਜਿਹੜੀਆਂ ਲਹਿਰਾਂ ਨੇ ਜਾਂ ਇਹ ਜਿਹੜੀਆਂ ਮੂਵਮੈਂਟਸ ਨੇ, ਇਹਨਾਂ ਨੂੰ ਭਾਰਤ ਦੀ ਪ੍ਰੋਕਸੀ ਤੇ ਭਾਰਤ ਤੋਂ ਜਿਹੜੀ ਹੈਲਪ ਆ ਉਹ ਮਿਲਦੀ ਕਿਹਾ ਜਾਂਦਾ ਹੈ। ਦੂਜੇ ਪਾਸੇ ਭਾਰਤ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਲਹਿਰ ਹੈ ਜਿਹਨੂੰ ਪਾਕਿਸਤਾਨ ਦਾ ਸਮਰਥਨ ਹਾਸਲ ਕਿਹਾ ਜਾਂਦਾ ਆ, ਉਹ ਕਸ਼ਮੀਰ ਦੀ ਲਹਿਰ ਆ। ਤੇ ਕਸ਼ਮੀਰ ਦੀ ਲਹਿਰ ਜਿਹੜੀ ਆ ਉਹ ਪਿਛਲੇ ਸਮੇਂ 'ਚ ਖਾਸ ਤੌਰ ਤੇ 2019 ਤੋਂ ਬਾਅਦ ਉਹਦੇ ਵਿੱਚ ਇੱਕ ਸਟੈਗਨੇਸ਼ਨ ਆਈ ਆ। ਤੇ ਉਸ ਸਟੈਗਨੇਸ਼ਨ ਦੇ ਵਿੱਚ ਤੁਸੀਂ ਵੀ ਜ਼ਿਕਰ ਕੀਤਾ ਕਿ ਪਾਕਿਸਤਾਨ ਜਦੋਂ ਗੱਲਬਾਤ ਤੋਰ ਰਿਹਾ ਸੀ ਭਾਰਤ ਦੇ ਨਾਲ ਕਸ਼ਮੀਰ ਦੇ ਮਸਲੇ ਤੇ ਵੀ, ਤਾਂ ਉਸ ਤੋਂ ਬਾਅਦ ਵੀ ਕੋਈ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪਾਕਿਸਤਾਨ ਦੀ ਟੈਰੀਟਰੀ ਦੇ ਵਿੱਚ ਭਾਰਤ ਦੀਆਂ ਗਤੀਵਿਧੀਆਂ ਤੇਜ਼ ਹੋਈਆਂ ਨੇ, ਬਲੋਚ ਲਹਿਰ ਦੇ ਹਵਾਲੇ ਨਾਲ ਵੀ, ਤਾਲਿਬਾਨ ਦੇ ਹਵਾਲੇ ਨਾਲ ਵੀ। ਤੇ ਦੂਜੇ ਪਾਸੇ ਜਿਹੜੇ ਕਸ਼ਮੀਰੀ ਸੰਘਰਸ਼ੀਲ ਕੁਛ ਆਗੂ ਸੀ ਤੇ ਸਿੱਖਾਂ ਦੇ ਜਿਹੜੇ ਖਾਲਿਸਤਾਨ ਦੀ ਲਹਿਰ ਦੇ ਆਗੂ ਸੀ, ਉਹਨਾਂ ਦੇ ਉੱਥੇ ਕਤਲ ਹੋਣੇ, ਸ਼ਹਾਦਤਾਂ ਹੋਣੀਆਂ। ਤੇ ਪਰ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਪਾਕਿਸਤਾਨ ਦਾ ਕੀ ਇਹ ਸਵਾਲ ਖੜੇ ਹੋ ਰਹੇ ਆ ਕਿ ਜਿਹੜਾ ਇੰਟਰਨਲ ਪ੍ਰੈਸ਼ਰ ਆ ਇੰਡੀਆ ਦੀ ਟੈਰੀਟਰੀ ਦੇ ਅੰਦਰ, ਖਾਸ ਤੌਰ ਤੇ ਕਸ਼ਮੀਰ ਦੀ ਲਹਿਰ ਦੇ ਹਵਾਲੇ ਨਾਲ, ਤੇ ਜਿਵੇਂ ਸਿੱਖ ਆਗੂਆਂ ਦੇ ਵੀ ਉੱਥੇ ਕਤਲ ਹੋਏ ਆ, ਤਾਂ ਉਹਦੇ ਵਿੱਚ ਕੀ ਜਿਹੜਾ ਭਾਰਤ ਆ ਉਹ ਵੱਧ ਮਜ਼ਬੂਤ ਨਜ਼ਰ ਆ ਰਿਹਾ ਆ ਪਾਕਿਸਤਾਨ ਦੇ ਅੰਦਰ ਗੜਬੜ ਕਰਨ ਦੇ ਵਿੱਚ, ਤੇ ਪਾਕਿਸਤਾਨ ਦੀ ਜਿਹੜੀ ਸਪੋਰਟ ਆ ਭਾਰਤ ਦੇ ਅੰਦਰ ਜਿਹੜੀਆਂ ਮੂਵਮੈਂਟਸ ਨੇ ਉਹਨਾਂ ਦੇ ਲਈ ਘਟਦੀ ਨਜ਼ਰ ਆ ਰਹੀ ਹੈ। ਦੇਖੋ, ਸਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਕੋਈ ਵੀ ਮੁਲਕ ਜਦੋਂ ਆਪਣੀ ਪਾਲਿਸੀ ਬਣਾਉਂਦਾ ਹੈ, ਫੋਰਨ ਪਾਲਿਸੀ ਖਾਸ ਤੌਰ ਤੇ, ਉਹ ਆਪਣੇ ਨੈਸ਼ਨਲ ਇੰਟਰਸਟ ਨੂੰ ਮੱਦੇ-ਨਜ਼ਰ ਰੱਖ ਕੇ ਬਣਾਉਂਦਾ ਹੈ। ਇੰਟੈਲੀਜੈਂਸ ਏਜੰਸੀਆਂ ਵੀ ਜਦੋਂ ਆਪਰੇਟ ਕਰਦੀਆਂ ਨੇ ਜਾਂ ਇੱਕ ਦੂਸਰੇ ਦੀ ਟੈਰੀਟਰੀ 'ਚ ਵਾਇਲੈਂਸ ਵੀ ਕਰਵਾਉਂਦੀਆਂ ਨੇ ਜਾਂ ਅਸੈਸੀਨੇਸ਼ਨ ਵੀ ਕਰਵਾਉਂਦੀਆਂ ਨੇ, ਇੱਕ ਸਟੇਜ ਤੇ ਦੋਨੋਂ ਆਪਣੇ ਕੰਮੇ ਲੱਗੀਆਂ ਹੁੰਦੀਆਂ। ਜੇ ਦੋ ਮੁਲਕਾਂ 'ਚ ਟਕਰਾਅ ਹੈ ਤੇ ਜਦੋਂ ਦੋਨਾਂ ਨੂੰ ਲੱਗਦਾ ਕਿ ਬਈ ਇਨਫ ਇਜ਼ ਇਨਫ, ਉਹਨਾਂ ਦੇ ਇੰਟੈਲੀਜੈਂਸ ਵਾਲੇ ਇਕੱਠੇ ਹੋ ਕੇ ਜਿਹੜੇ ਨੇ ਉਹ ਆਪਸ ਮੀਟ ਕਰਕੇ ਕਹਿਣਗੇ ਕਿ ਭਾਈ ਹੁਣ ਤੁਸੀਂ ਇੱਧਰ ਬੰਦ ਕਰ ਦਿਓ, ਅਸੀਂ ਇੱਧਰ ਬੰਦ ਕਰ ਦਿੰਦੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਜਿਹੜੀ ਦਖਲ ਅੰਦਾਜ਼ੀ ਹੈ ਉਹ 47 ਤੋਂ ਬਾਅਦ ਹੀ ਵੱਖ-ਵੱਖ ਤਰੀਕਿਆਂ ਦੇ ਨਾਲ ਕਰਨੀ ਸ਼ੁਰੂ ਕੀਤੀ ਸੀ। ਜੇ ਉਹਦੇ 'ਚ ਅਸੀਂ ਪ੍ਰੋਮਿਨੈਂਟ ਉਦਾਹਰਣ ਦੇਖੀਏ ਤੇ 1971 'ਚ 14 ਰੋਜ਼ਾ ਭਾਰਤ ਪਾਕਿਸਤਾਨ ਜੰਗ ਹੈ ਮਸ਼ਰਕੀ ਪਾਕਿਸਤਾਨ ਦੇ ਵਿੱਚ, ਮੁਕਤੀ ਵਾਹਿਨੀ ਕੀ ਸੀ, ਪ੍ਰੋਪੇਗੈਂਡਾ ਕਿਵੇਂ ਕੀਤਾ ਗਿਆ, ਕਿਵੇਂ ਰਿਫਿਊਜੀ ਇਸ਼ੂ ਨੂੰ ਆਧਾਰ ਬਣਾਇਆ ਗਿਆ। ਕੱਲ ਹੀ ਮੈਂ ਪੜ੍ਹ ਰਿਹਾ ਸੀ ਕਿਉਂਕਿ ਇੱਕ ਰਘੂ ਰਾਓ ਜਿਹੜਾ ਬਹੁਤ ਵੱਡਾ ਫੋਟੋਗ੍ਰਾਫਰ ਸੀ, ਉਹਦੀ ਡੈਥ ਹੋਈ ਹੈ 4-5 ਦਿਨ ਪਹਿਲਾਂ, ਤੇ ਮੈਂ ਦੇਖ ਰਿਹਾ ਸੀ ਉਹਦੀ ਜਦੋਂ ਲਾਈਫ ਹਿਸਟਰੀ ਦੇ ਉੱਤੇ ਕੋਈ ਕਹਿ ਰਿਹਾ ਸੀ ਕਿ ਜੀ ਜਦੋਂ ਰਿਫਿਊਜੀ ਆਏ ਬੰਗਲਾਦੇਸ਼ ਤੋਂ, ਔਰ ਭਾਰਤ ਦੀ ਜਿਹੜੀ ਪਬਲਿਕੇਸ਼ਨ ਔਰ ਪ੍ਰੋਪੇਗੈਂਡਾ PR ਮਹਿਕਮਾ ਸੀ, ਉਹਨਾਂ ਨੇ ਬੜਾ ਯਕੀਨੀ ਬਣਾਇਆ ਕਿਉਂਕਿ ਬਹੁਤ ਜ਼ਬਰਦਸਤ ਫੋਟੋਗ੍ਰਾਫਰ ਸੀ। ਉਹਨਾਂ ਨੇ ਜਿਹੜੇ ਰਿਫਿਊਜੀਆਂ ਦਾ ਹਾਲ, ਉਹਨਾਂ ਦੀਆਂ ਸ਼ਕਲਾਂ ਕਿਵੇਂ ਨੇ, ਉਹਦੀਆਂ ਫੋਟੋਆਂ ਖਿੱਚੀਆਂ ਔਰ ਭਾਰਤ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਕਿਹਾ ਕਿ ਇਹਦੀ ਤੁਸੀਂ ਗਲੋਬਲ ਐਗਜ਼ੀਬਿਸ਼ਨ ਲਾਓ। ਉਹਨੂੰ ਰਘੂ ਰਾਓ ਜਿਹੜਾ 23-24 ਸਾਲਾਂ ਦਾ ਸੀ,
ਉਹਨੂੰ ਉਹਨਾਂ ਨੇ ਫਰਾਂਸ, ਜਰਮਨ, ਦੂਜੇ ਤੀਜੇ ਮੁਲਕਾਂ 'ਚ ਭੇਜਿਆ, ਕਿਉਂਕਿ ਜਿਹੜੀ ਇੰਦਰਾ ਗਾਂਧੀ ਨੈਰੇਟਿਵ ਬਿਲਡ ਕਰ ਰਹੀ ਸੀ ਉਸ ਪੀਰੀਅਡ, ਉਹ ਇਹੀ ਸੀ ਕਿ ਜੀ ਸਾਡੇ 50 ਲੱਖ ਆ ਗਏ, 1 ਕਰੋੜ ਰਿਫਿਊਜੀ ਆ ਗਿਆ, ਸਾਡੇ ਕੋਲ ਕੋਈ ਚੋਇਸ ਨਹੀਂ ਹੈ। ਸੋ ਕਿਉਂਕਿ ਭਾਰਤ ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਕਰਨ ਜਾ ਰਿਹਾ ਸੀ, ਇੱਕ ਸੋਵਰਨ ਮੁਲਕ ਦੇ ਉੱਤੇ ਅਟੈਕ ਕਰਨ ਜਾ ਰਿਹਾ ਸੀ, ਉਸ ਦੀ ਗਰਾਊਂਡ ਬੇਸ਼ੱਕ 2003 ਚ ਅਮਰੀਕਾ ਨੇ ਇਰਾਕ ਦੀ ਸੋਵਰਨਿਟੀ ਵਾਇਲੇਟ ਕਰਨ ਦੇ ਲਈ ਕੈਮੀਕਲ ਵੈਪਨਸ ਹੋਣ ਦਾ ਜਿਹੜਾ ਉਹ ਪ੍ਰੋਪੇਗੈਂਡਾ ਕੀਤਾ ਔਰ ਕਿਹਾ ਜੀ ਅਸੀਂ ਪ੍ਰੀਐਮਪਟ ਸਟ੍ਰਾਈਕ ਕਰ ਰਹੇ, ਪਰ ਉਸ ਤੋਂ ਪਹਿਲਾਂ ਜੇ 47 ਤੋਂ ਬਾਅਦ ਕਹਿਣਾ ਹੋਏ ਕਿ ਵੀ ਜਿਸ ਲੈਵਲ ਦੇ ਉੱਤੇ ਕਮਿਊਨਿਸਟ ਤਾਂ ਕਰਦੇ ਸੀ, ਸੋਵੀਅਤ ਯੂਨੀਅਨ ਚੈਕੋਸਲੋਵਾਕੀਆ 'ਚ ਵੜ ਗਿਆ, ਹੰਗਰੀ 'ਚ ਵੜ ਗਿਆ, ਯੂਗੋਸਲਾਵੀਆ 'ਚ ਵੀ ਇਸ ਕਿਸਮ ਦਾ ਚੱਲਦਾ ਸੀ, ਲੇਕਿਨ ਭਾਰਤ ਉਹਨਾਂ ਪ੍ਰੋਮੀਨੈਂਟ ਮੁਲਕਾਂ ਜਿਹੜਾ ਡੈਮੋਕ੍ਰੇਸੀ ਦੇ ਨਾਂ ਥੱਲੇ ਜਿਸ ਨੇ ਨੇਬਰ ਮੁਲਕ ਦੇ ਉੱਤੇ ਅਟੈਕ ਕਰਕੇ ਉਹਦੀ ਅੱਧੀ ਤੋਂ ਜ਼ਿਆਦਾ ਟੈਰੀਟਰੀ ਨੂੰ ਸੈਪਰੇਟ ਕਰਕੇ ਇੱਕ ਅੱਡ ਮੁਲਕ ਬਣਾ ਦਿੱਤਾ ਹੋਵੇ, ਔਰ ਉਸ ਤੋਂ ਬਾਅਦ ਵੀ ਜਿਹੜੀ ਪਾਕਿਸਤਾਨ ਦੇ ਵਿੱਚ ਭਾਰਤ ਦੀ ਦਖਲਅੰਦਾਜ਼ੀ ਹੈ, ਪਾਕਿਸਤਾਨ ਨੇ ਕਦੇ ਵੀ ਮੁੱਖ ਧਾਰਾ ਭਾਰਤ ਦੇ ਵਿੱਚ ਅਦਰ ਦੈਨ ਕਿ ਬਾਬਰੀ ਮਸਜਿਦ ਤੋਂ ਬਾਅਦ ਮੁੰਬਈ ਧਮਾਕੇ ਜਾਂ ਦੂਜੇ ਹੋਏ ਜਿਹਦੇ 'ਚ ਪਾਕਿਸਤਾਨ ਨੂੰ ਇਲਜ਼ਾਮ ਮਿਲਦਾ, ਪਾਕਿਸਤਾਨ ਦਾ ਇੰਟਰਸਟ ਜੰਮੂ ਕਸ਼ਮੀਰ ਤੱਕ ਰਿਹਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਯੂਬ ਖਾਨ ਨੇ ਵੀ ਜਦੋਂ 1965 ਦੇ ਵਿੱਚ ਭਾਰਤ ਪਾਕਿਸਤਾਨ ਕਲੈਸ਼ ਸ਼ੁਰੂ ਹੋਇਆ, ਆਪਰੇਸ਼ਨ ਜ਼ੈਬਰਲਟਾਰ ਦੇ ਥੱਲੇ ਉਹਨਾਂ ਨੇ ਆਪਣੇ ਜਿਹੜੇ ਨੇ ਹਵਾਈ ਲੋਕ ਭੇਜੇ ਕਿ ਲੋਕਲ ਖੜੇ ਹੋ ਜਾਣਗੇ, ਕਿਉਂਕਿ ਪਾਕਿਸਤਾਨ ਦਾ ਇਹ ਕਲੇਮ ਪਹਿਲੇ ਦਿਨ ਤੋਂ ਰਿਹਾ ਵੀ ਜੰਮੂ ਕਸ਼ਮੀਰ ਸਾਡਾ। ਯੂਐਨ ਸਿਕਿਉਰਿਟੀ ਕਾਉਂਸਲ ਦੇ ਯੂਐਨ ਸਿਕਿਉਰਿਟੀ ਕਾਉਂਸਲ 'ਚ ਇਸ ਕੇਸ ਨੂੰ ਨਹਿਰੂ ਲੈ ਕੇ ਗਿਆ, ਕੋਈ ਰੈਫਰੈਂਡਮ ਨਹੀਂ ਹੋਇਆ। ਸੋ ਪਾਕਿਸਤਾਨ ਦੇ ਦਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਉਹ ਉੱਥੋਂ ਪ੍ਰੋਕਸੀਆਂ ਨੂੰ ਭੇਜਣਾ ਹੋਏ ਜਾਂ ਜਿਹਾਦੀਆਂ ਨੂੰ ਭੇਜਣਾ ਹੋਏ ਜਾਂ ਉਹਨੂੰ ਉਹਨੇ ਕਦੇ ਡਿਨਾਈ ਵੀ ਨਹੀਂ ਕੀਤਾ, ਹਾਲਾਂਕਿ ਉਹ ਕਹਿਣਗੇ ਕਿ ਆਲ ਕਾਈਂਡ ਆਫ ਹੈਲਪ ਇਨਕਲੂਡਿੰਗ ਡਿਪਲੋਮੈਟਿਕ, ਲੇਕਿਨ ਭਾਰਤ 'ਚ ਵੀ ਹਾਲਾਂ ਜਿੱਥੇ ਅੱਜ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਨੇ, ਅਦਰ ਦੈਨ ਜਿਵੇਂ ਮੈਂ ਬੰਬਈ ਦੀ ਐਕਸੈਪਸ਼ਨ ਇਸ ਲਈ ਕਿਹਾ ਕਿ ਜਦੋਂ ਬਾਬਰੀ ਮਸਜਿਦ ਢਾਣ ਤੋਂ ਬਾਅਦ ਮੁੰਬਈ ਦੇ ਵਿੱਚ ਜਿੰਨੀ ਵਾਇਲੈਂਸ ਮੁਸਲਮਾਨਾਂ ਦੇ ਖਿਲਾਫ ਹੋਈ, ਭਾਰਤ ਦੇ ਵਿੱਚ ਹੋਈ, ਉਹਦਾ ਬਦਲਾ ਲੈਣ ਦੇ ਤੌਰ ਤੇ ਉਹਦੇ 'ਚ ਜਿਹੜੇ ਉਹ ਸਮਗਲਰ ਕਿਹੜਾ ਇਨਵੋਲਵ ਹੋਇਆ ਕਿਹੜਾ ਨਹੀਂ, ਇੱਕ ਵੱਖਰੀ ਕਹਾਣੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਇਹੀ ਨਹੀਂ ਕੱਲਾ ਕਿ ਗੁਪਤ ਤੌਰ ਦੇ ਉੱਤੇ ਬਲੋਚ ਜਾਂ ਉਸ ਤੋਂ ਪਹਿਲਾਂ ਜੀਏ ਸਿੰਧ ਮੂਵਮੈਂਟ ਵੀ ਔਰ ਇਸ ਵੇਲੇ ਤਹਿਰੀਕੇ ਤਾਲਿਬਾਨ ਵੀ, ਈਵਨ ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਜਿਹੜਾ ਉਹ ਬਲੋਚਾਂ ਦੇ ਲਈ ਔਰ ਉਹਨਾਂ ਦੀ ਗੱਲ ਕੀਤੀ ਹੈ, ਔਰ ਇੰਟਰਨੈਸ਼ਨਲੀ ਵੀ ਇਹ ਸਾਰੇ ਪੀਰੀਅਡ 'ਚ ਇਹ ਜਿੰਨੀਆਂ ਬਲੋਚਾਂ ਦੀਆਂ ਜਾਂ ਦੂਸਰੀਆਂ ਸਿੰਧੀਆਂ ਦੀਆਂ ਜਾਲੀ ਜਿਹੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ, ਉਹਨਾਂ ਨੂੰ ਭਾਰਤ ਯੂਨਾਈਟਿਡ ਨੇਸ਼ਨਸ 'ਚ ਵੀ, ਹਿਊਮਨ ਰਾਈਟ ਕਾਉਂਸਲ ਜਨੀਵਾ 'ਚ ਵੀ ਕਵਰ ਪ੍ਰੋਵਾਈਡ ਕਰਦਾ ਹੈ, ਉਹਨਾਂ ਨੂੰ ਫਰੰਟ ਰੋਲ ਦੇ ਉੱਤੇ ਦਿੰਦਾ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਰਿਪੀਟਡਲੀ ਮੁਸ਼ਰਫ ਦੇ ਵੇਲੇ ਜਦੋਂ ਉਹਦਾ ਆਗਰੇ ਆਣਾ ਤੁਸੀਂ ਦੇਖਦੇ ਹੋ ਵਾਜਪਾਈ ਦੇ ਨਾਲ ਸਮਿਟ ਆਲਮੋਸਟ ਐਗਰੀਡ ਅਪਨ ਸੀ, ਔਰ ਕਿਤੇ ਨਾ ਕਿਤੇ ਕਿਉਂਕਿ ਪਾਕਿਸਤਾਨ ਨੇ 2-3 ਜੰਗਾਂ ਕਰਕੇ ਦੇਖ ਲਿਆ ਕਿ ਮਿਲੀਟੈਰਲੀ ਉਹ ਕਸ਼ਮੀਰ ਨੂੰ ਲਿਬਰੇਟ ਨਹੀਂ ਕਰਵਾ ਸਕਦਾ, ਫਿਰ ਜਿਹੜਾ ਪ੍ਰੋਕਸੀ ਦਾ ਕੰਮ ਹੁੰਦਾ ਹੈ ਉਹਦੇ ਰਾਹੀਂ ਤੁਸੀਂ ਬਲੀਡ ਕਰਦੇ ਹੋ ਕਿਸੇ ਮੁਲਕ ਨੂੰ, ਪਰ ਇਹਦੇ ਬਾਵਜੂਦ ਮੁਸ਼ਰਫ ਇਹ ਚਾਹੁੰਦਾ ਸੀ ਕੋਈ ਡੀਲ ਸਟ੍ਰਾਈਕ ਹੋਏ ਆਗਰੇ 'ਚ ਆਲਮੋਸਟ ਇਹ, ਔਰ ਇਸ ਲਾਈਨ ਦੇ ਉੱਤੇ ਸੀ ਜਿਹੜਾ ਬਾਅਦ ਦੇ ਵਿੱਚ ਮਨਮੋਹਨ ਸਿੰਘ ਪੀਰੀਅਡ ਦੇ ਵਿੱਚ ਵੀ ਇਹ ਗੱਲ ਅੱਗੇ ਤੁਰੀ ਕਿ ਭਾਈ ਦੋਨੋਂ ਜਿਹੜੇ ਕਸ਼ਮੀਰ ਨੇ ਇਧਰਲਾ ਭਾਰਤ ਕੋਲ ਦੂਸਰਾ ਪਾਕਿਸਤਾਨ ਉਹ ਉਵੇਂ ਹੀ ਰਹੇ, ਜਿਹੜੀ ਲਾਈਨ ਆਫ ਕੰਟਰੋਲ ਹੈ ਕਿਉਂਕਿ ਇੰਟਰਨੈਸ਼ਨਲ ਬਾਰਡਰ ਨਹੀਂ ਹੈ, ਲਾਈਨ ਆਫ ਕੰਟਰੋਲ ਨੂੰ ਪਰਮਾਨੈਂਟ ਬਾਰਡਰ ਮੰਨ ਲਿਆ ਜਾਏ ਪਰ ਇਹ ਸੌਫਟ ਬਾਰਡਰ ਹੋਏ, ਉਹਦੇ ਥੱਲੇ ਹੀ ਈਵਨ ਮੁਜ਼ੱਫਰਾਬਾਦ ਔਰ ਰਾਵਲਾਕੋਟ ਔਰ ਸ੍ਰੀਨਗਰ ਔਰ ਜਿਹੜਾ ਉਹ ਪਾਕਿਸਤਾਨ ਦੇ ਜਿਹੜੇ ਆਜ਼ਾਦ ਕਸ਼ਮੀਰ ਦੇ ਸ਼ਹਿਰ ਨੇ ਉਹਨਾਂ ਦੇ ਵਿੱਚ 3-4 ਬੱਸਾਂ ਦੀ ਸ਼ੁਰੂਆਤ ਵੀ ਹੋਈ ਸੀ, ਔਰ ਇਹਦਾ ਮਤਲਬ ਇਹ ਸੀ ਕਿ ਬਾਰਡਰ ਇੰਨਾ ਸੌਫਟ ਹੋਏ ਕਿ ਇਧਰ ਵਾਲੇ ਉਧਰ ਜਾ ਸਕਣ ਉਧਰ ਵਾਲੇ ਇਧਰ, ਇਹ ਆਲਮੋਸਟ ਹੋਏ ਸਮਝੌਤੇ ਨੂੰ। ਐਲਕੇ ਅਡਵਾਨੀ ਹੋਮ ਮਿਨਿਸਟਰ ਸੀ, ਆਗਰੇ 'ਚ ਗੱਲਬਾਤ ਚੱਲ ਰਹੀ ਸੀ ਔਰ ਨਾਗਪੁਰ ਤੋਂ ਡਾਇਰੈਕਸ਼ਨ ਆਈ ਨਹੀਂ, ਔਰ ਮੁਸ਼ਰਫ ਖਾਲੀ ਹੱਥ ਜਿਹੜਾ ਵਾਪਸ ਆਇਆ। ਫਿਰ ਵੀ ਮੁਸ਼ਰਫ ਨੇ ਕਿਉਂਕਿ 9/11 ਹੋ ਗਿਆ, ਅਮਰੀਕਾ ਇਨਵੋਲਵ ਸੀ, ਕੋਈ ਅਗਰੈਸਿਵ ਲਾਈਨ ਨਹੀਂ ਰਹੀ, ਤੇ ਸਾਬਕਾ ਜਿਹੜਾ ਫੌਜੀ ਜਨਰਲ ਜਿਹੜੀ ਉਹਨਾਂ ਨੇ ਆਪਣੀ ਪਾਕਿਸਤਾਨ ਨੇ ਇੱਕ ਪੀਸ ਡੀਲ ਕੀਤੀ, ਉਹਨਾਂ ਨੇ ਵੀ ਇਹ ਕਿਹਾ ਕਿ ਜੀ ਹਾਲ ਦੀ ਘੜੀ ਨੂੰ ਬੈਕ ਬਰਨਰ ਤੇ ਰੱਖ ਦਿਓ, ਪਰ ਭਾਰਤ ਨੇ ਅੱਗੋਂ ਐਗਰੈਸਿਵ ਸਟਾਂਸ ਲੈਂਦੇ ਆ ਜੋ ਕੁਝ 5 ਅਗਸਤ 2019 ਨੂੰ ਕੀਤਾ। ਜ਼ਾਹਰ ਹੈ ਪਾਕਿਸਤਾਨ ਨੇ ਉਹਨਾਂ ਦੇ ਐਂਬੈਸਡਰ ਵਾਪਸ ਸੱਦ ਲਿਆ, ਅੱਜ ਦੋਨਾਂ ਮੁਲਕਾਂ 'ਚ ਚਾਰਜ ਦੀ ਅਫੇਅਰ ਵਾਲਾ ਰਿਲੇਸ਼ਨਸ਼ਿਪ ਹੈ, ਟ੍ਰੇਡ ਖਤਮ ਕਰ ਦਿੱਤਾ ਗਿਆ,
ਜਿਹੜੀ ਬੱਸ ਸਰਵਿਸ ਔਰ ਦੂਸਰੀ ਫਰੈਂਡਸ਼ਿਪ ਸਮਝੌਤਾ ਐਕਸਪ੍ਰੈਸ ਔਰ ਇਹ वो ਸੀ, ਇਹ ਖਤਮ ਕਰ ਦਿੱਤੀ ਗਈ। ਇਹ ਤੁਹਾਡਾ ਨੁਕਤਾ ਬਿਲਕੁਲ ਠੀਕ ਹੈ ਕਿ ਪਾਕਿਸਤਾਨ ਨੇ ਉਵੇਂ ਵਿਦ ਇਨ ਇੰਡੀਆ, ਹਾਲਾਂਕਿ ਹਮੇਸ਼ਾ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਠੀਕ ਹੈ ਪਾਕਿਸਤਾਨ ਦੇ ਕੋਲ ਨਿਊਕਲੀਅਰ ਹੈ ਜਿਹਨੇ ਉਹਨੂੰ ਇੱਕ ਹਿਫਾਜ਼ਤ ਦਿੱਤੀ ਹੈ, ਪਰ ਸਿੱਖ ਫੈਕਟਰ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ। ਪਾਕਿਸਤਾਨ ਘੱਟੋ ਘੱਟ ਸਿੱਖ ਫੈਕਟਰ ਨੂੰ ਡਿਪਲੋਮੈਟਿਕਲੀ, ਔਰ ਪਾਕਿਸਤਾਨ ਦੇ ਵਿੱਚ ਸਾਡਾ ਇਤਿਹਾਸਕ ਵਿਰਸਾ ਹੈ, ਕਰਤਾਰਪੁਰ ਕੋਰੀਡੋਰ ਪਾਕਿਸਤਾਨ ਨੇ ਬਣਾਇਆ ਹੈ, 50,000 ਤੋਂ ਜ਼ਿਆਦਾ ਸਿੱਖ ਵੀ ਪਾਕਿਸਤਾਨ 'ਚ ਰਹਿੰਦੇ ਨੇ। ਜੇ ਉਹ ਸੱਚਮੁੱਚ ਇੰਡੀਆ ਨੂੰ ਨਿਊਟਰਲਾਈਜ਼ ਕਰਨਾ ਚਾਹੁੰਦਾ ਹੈ ਕਿ ਭਾਈ ਇੰਡੀਆ ਨੂੰ ਅਸੀਂ ਕੋਈ ਉਹਨਾਂ ਤੋਂ ਫੌਜੀ ਮਦਦ ਦੀ ਮੰਗ ਨਹੀਂ ਮੰਗਦੇ, ਨਾ ਹੀ ਅਸੀਂ ਕੋਈ ਫਾਈਨੈਂਸ਼ੀਅਲ ਹੈਲਪ ਮੰਗਦੇ ਹਾਂ, ਕੋਈ ਇਸ ਕਿਸਮ ਦੀ ਡਿਪਲੋਮੈਟਿਕ ਸਪੋਰਟ ਉਹ ਇੱਕ ਸਟੇਜ ਤੇ ਨਨਕਾਣਾ ਸਾਹਿਬ ਨੂੰ ਜਾਂ ਹੁਣ ਕਰਤਾਰਪੁਰ ਸਾਹਿਬ ਹੈ ਵੈਟੀਕਨ ਲਾਈਕ ਸਟੇਟਸ ਦੇਣ ਦੀ ਗੱਲ ਵੀ ਸਿੱਖ ਹਲਕਿਆਂ 'ਚ ਤੁਰੀ ਸੀ ਕਿ ਭਾਈ ਉਸ ਹਵਾਲੇ ਨਾਲ ਤੁਹਾਡੀਆਂ ਆਪਣੀਆਂ ਐਮਬੈਸੀਆਂ ਹੋ ਜਾਂਦੀਆਂ ਨੇ, UN 'ਚ ਰਿਪਰੈਜ਼ੈਂਟੇਸ਼ਨ ਹੋ ਜਾਂਦੀ ਹੈ, ਤੁਹਾਡੇ ਆਪਣੇ ਤੁਸੀਂ ਪਾਸਪੋਰਟ ਇਸ਼ੂ ਕਰਦੇ ਹੋ, ਆਪਣਾ ਰੇਡੀਓ ਸਟੇਸ਼ਨ, ਆਪਣਾ ਟੀਵੀ ਤੁਸੀਂ ਚਲਾ ਸਕਦੇ ਹੋ, ਜੋ ਵੈਟੀਕਨ ਦੇ ਨਾਲ ਮੁਸੋਲਿਨੀ ਦਾ ਸਮਝੌਤਾ ਸੀ। ਪਰ ਕਿਤੇ ਨਾ ਕਿਤੇ ਪਾਕਿਸਤਾਨ ਦੇ ਵਿੱਚ ਇੱਕ ਖੌਫ ਵੀ ਰਿਹਾ ਨਿਊਕਲੀਅਰ ਪਾਵਰ ਹੋਣ ਦੇ ਨਾਤੇ ਵੀ, ਜਾਂ ਦੂਸਰਾ ਵੀ ਕਿ ਭਾਈ ਭਾਰਤ ਦੇ ਨਾਲ ਜਿਹੜਾ ਟਕਰਾਅ ਹੈ ਉਹ ਲੌਂਗ ਟਰਮ ਉਹਦੇ ਹੱਕ 'ਚ ਨਹੀਂ ਜਾਂਦਾ। ਸੋ ਪਾਕਿਸਤਾਨ ਨੇ ਰਿਪੀਟਡਲੀ ਕੋਸ਼ਿਸ਼ ਕੀਤੀ ਕਿ ਪੀਸਫੁਲ, ਔਰ ਉਸ ਤੋਂ ਪਹਿਲਾਂ ਵੀ ਜੇ ਬੇਨਜ਼ੀਰ ਭੁੱਟੋ ਦੇ ਪੀਰੀਅਡ ਦੀ ਗੱਲ ਕਰੀਏ, ਉਹਨੇ ਆਪਣੀ ਮੌਤ ਤੋਂ ਪਹਿਲਾਂ ਦੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਜੀ ਮੈਂ ਰਾਜੀਵ ਗਾਂਧੀ ਦੇ ਨਾਲ ਡੀਲ ਕੀਤੀ, ਜੋ ਉਹਨਾਂ ਦਾ ਹਿੱਸਾ ਸੀ ਅਸੀਂ ਤਾਂ ਆਪਣਾ ਫੁੱਲਫਿਲ ਕੀਤਾ, ਪਰ ਉਹਨਾਂ ਨੇ ਕਾਰਗਿਲ ਤੋਂ ਜਿਹੜਾ ਉਹ ਆਪਣੀ ਫੌਜ ਵਿਦਡਰਾ ਨਹੀਂ ਕੀਤੀ। ਔਰ ਇਹ ਗੱਲ ਇਵਨ ਕੁਲਦੀਪ ਨਈਅਰ ਨੇ ਵੀ ਕਹੀ ਸੀ ਕਿ ਇੰਡੀਆ ਨੇ ਜਿਹੜਾ ਉਹ ਬੈਕਆਊਟ ਹੋਇਆ ਉਸ ਪਾਰਟ ਤੋਂ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਪਾਕਿਸਤਾਨ ਦੇ ਲਈ ਸਿੱਖ ਫੈਕਟਰ ਹੋਏ ਜਾਂ ਕਸ਼ਮੀਰੀ ਫੈਕਟਰ ਹੋਏ, ਜੇ ਉਹਨਾਂ ਦੀ ਆਪਣੀ ਨੈਸ਼ਨਲ ਇੰਟਰਸਟ ਇਹਦੇ ਹੱਕ 'ਚ ਨਹੀਂ ਨੇ ਤੇ ਉਹ ਨਹੀਂ ਖਲੋਣਗੇ। ਔਰ ਉਹਦਾ ਹੀ ਨਤੀਜਾ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਪਾਕਿਸਤਾਨ ਦੀ ਇਸ ਕਮਜ਼ੋਰੀ ਦਾ ਕਿ ਭਾਰਤ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਆ ਪਾਕਿਸਤਾਨ ਦੇ ਵਿੱਚ ਸਿੱਖ ਐਕਟਿਵਿਸਟ ਨੂੰ ਜਿਹੜਾ ਉਹਨਾਂ ਦੇ ਕੋਲਡ ਬਲੱਡਡ ਮਰਡਰ ਕੀਤੇ ਨੇ। ਈਵਨ 6 ਦੇ ਕਰੀਬ ਪ੍ਰੋਮਿਨੈਂਟ ਕਸ਼ਮੀਰੀ, ਇੱਕ ਮੁਜ਼ੱਫਰਾਬਾਦ 'ਚ ਮਸਜਿਦ ਦੇ ਬਾਹਰ, ਇੱਕ ਕਰਾਚੀ 'ਚ, ਇੱਕ ਸਿਆਲਕੋਟ 'ਚ, ਔਰ ਉਸ ਨੂੰ ਬੜੇ ਦਾਅਵੇ ਨਾਲ ਜਿਹੜੇ ਦੂਸਰੇ ਪਾਸੇ ਬੈਠਾ ਇੰਡੀਅਨ ਮੀਡੀਆ ਉਹ ਸੈਲੀਬ੍ਰੇਟ ਕਰਦਾ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਹੁਣ ਸ਼ਾਇਦ ਜਿਹੜਾ ਇੱਕ ਵਰ ਹੈ, ਕਿਉਂਕਿ ਆਸਮ ਮੁਨੀਰ ਡਾਕਟਰੀਨ ਜੇ ਕੋਈ ਆਉਣ ਵਾਲੇ ਪੀਰੀਅਡ 'ਚ ਆਏਗੀ, ਮੈਨੂੰ ਲੱਗਦਾ ਕਿ ਵੀ ਉਹ ਭਾਰਤ ਪ੍ਰਤੀ ਜਿਹੜਾ ਉਹਨਾਂ ਨੂੰ ਸਮਝ ਆ ਗਈ ਹੋਈ ਹੈ ਕਾਫੀ ਹੱਦ ਤੱਕ। ਇਹਨਾਂ ਨੇ ਅਖੰਡ ਭਾਰਤ ਇਹਨਾਂ ਦੇ ਦਿਮਾਗ 'ਚ ਵੜਿਆ ਹੋਇਆ, ਇਹਨਾਂ ਨੇ ਪਾਕਿਸਤਾਨ ਨੂੰ ਕਦੇ ਤਸਲੀਮ ਨਹੀਂ ਕੀਤਾ। ਔਰ ਅਸੀਂ ਹਮੇਸ਼ਾ ਇਹਦੀ ਐਡਵੋਕੇਸੀ ਕਰਦੇ ਹਾਂ ਕਿ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਭਾਰਤ, ਪਾਕਿਸਤਾਨ ਔਰ ਚਾਈਨਾ ਦੇ ਵਿਚਾਲੇ ਇੱਕ ਬਫਰ ਸਟੇਟ ਹੋਏਗੀ, ਉਹੀ ਪਰਮਾਨੈਂਟ ਗਾਰੰਟੀ ਹੈ ਅਮਨ ਦੀ, ਪ੍ਰੋਸਪੈਰਿਟੀ ਦੀ ਔਰ ਸਟੇਬਿਲਿਟੀ ਦੀ। ਔਰ ਪਾਕਿਸਤਾਨ ਨੂੰ ਘੱਟੋ ਘੱਟ ਡਿਪਲੋਮੈਟਿਕ ਲੈਵਲ ਦੇ ਉੱਤੇ ਖੁੱਲ ਕੇ ਖਾਲਿਸਤਾਨ ਦੀ ਕਾਨਸੈਪਟ ਦੀ ਮਦਦ ਕਰਨੀ ਚਾਹੀਦੀ ਹੈ, ਔਰ ਇੰਟਰਨੈਸ਼ਨਲੀ ਸਾਨੂੰ ਜਿਹੜਾ ਹੈ ਉਹ ਆਵਾਜ਼ ਦੇਣ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਬੜਾ ਅਹਿਮ ਨੁਕਤਾ ਜਿਹੜਾ ਇਹ ਤੁਸੀਂ ਚੁੱਕਿਆ ਆ, ਚਾਹੇ ਉਹ ਵੈਟੀਕਨ ਸਟੇਟਸ ਦਾ ਆ, ਕਿ ਪਾਕਿਸਤਾਨ ਜਿਹੜਾ ਆ ਉਹਦੇ ਕੋਲ ਬੜੇ ਰਾਹ ਨੇ ਕਿ ਉਹ ਡਿਪਲੋਮੈਟਿਕਲੀ ਜਿਹੜੀ ਆ ਸਿੱਖ ਫੈਕਟਰ ਆ ਜਾਂ ਸਿੱਖ ਸਟਰਗਲ ਆ ਉਹਦੀ ਸਪੋਰਟ ਕਰ ਸਕਦਾ ਆ। ਪਰ ਇਹ ਹੁਣ ਪਾਕਿਸਤਾਨ ਨੇ ਆਪਣੇ, ਕਿਉਂਕਿ ਹਰ ਮੁਲਕ ਨੇ ਆਪਣੇ ਸੈਲਫ ਇੰਟਰਸਟ ਦੇ ਨਾਲ ਕੰਮ ਕਰਨਾ ਹੁੰਦਾ ਹੈ, ਤਾਂ ਇਸ ਗੱਲ ਬਾਰੇ ਵੀ ਜਿਹੜਾ ਗੱਲਬਾਤ ਆ ਅੱਗੇ ਉਹ ਤੁਰਨੀ ਚਾਹੀਦੀ ਆ। ਤੇ ਡਾਕਟਰ ਸਾਹਿਬ, ਹੁਣ ਮੈਂ ਆਪਣੇ ਆਖਰੀ ਸਵਾਲ ਵੱਲ ਨੂੰ ਅੱਜ ਦੇ ਸ਼ੋਅ 'ਚ ਵਧ ਰਿਹਾ ਕਿ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਤੇ ਤਾਮਿਲਨਾਡੂ ਦੀਆਂ ਚੋਣਾਂ, ਜਿਨ੍ਹਾਂ ਬਾਰੇ ਬੜੀ ਚਰਚਾ ਜਿਹੜੀ ਆ ਉਹ ਚੱਲ ਰਹੀ ਆ ਭਾਰਤ ਦੇ ਵਿੱਚ ਵੀ। ਤੇ ਇਸ ਸਾਰੀ ਇਹਨਾਂ ਨਤੀਜਿਆਂ ਨੇ ਪੰਜਾਬ, ਕਿਉਂਕਿ ਹੁਣ ਚੋਣਾਂ ਵੱਲ ਨੂੰ ਵਧ ਰਿਹਾ, ਕੁਛ ਮਹੀਨੇ ਰਹਿ ਗਏ ਆ, ਤੇ ਪੰਜਾਬ ਦੇ ਵਿੱਚ ਵੀ ਕਾਫੀ ਜਿਹੜੀ ਚਰਚਾ ਹੈ ਉਹ ਛੇੜੀ ਆ ਕਿ ਕੀ ਜਿਹੜੀ ਬੀਜੇਪੀ ਆ ਉਹ ਜਿੱਥੇ ਇੱਕ ਪੱਛਮੀ ਬੰਗਾਲ ਦੇ ਰੂਪ 'ਚ ਜਿਹੜਾ ਇੱਕ ਵੱਡਾ ਹਰਡਲ ਮੰਨਿਆ ਜਾ ਰਿਹਾ ਸੀ ਉਹਦੇ ਰਾਹ 'ਚ, ਉਹਨੂੰ ਉਸਨੇ ਸਰ ਕੀਤਾ ਹੈ, ਤਾਂ ਪੰਜਾਬ ਜਿਹਨੂੰ ਕਿ ਕਿਹਾ ਜਾ ਰਿਹਾ, ਇਹ ਵੀ ਹਜੇ ਧਾਰਨਾ ਹੈ ਕਿ ਪੰਜਾਬ ਨੂੰ ਬੀਜੇਪੀ ਨਹੀਂ ਸਰ ਕਰ ਸਕਦੀ। ਪਰ ਬੀਜੇਪੀ ਦੀਆਂ ਪੋਸਟਾਂ, ਉਹਨਾਂ ਦੇ ਲੀਡਰਾਂ ਦੇ ਬਿਆਨ ਜਿਹੜੇ ਆ ਉਹ ਇਸ ਤਰੀਕੇ ਦੇ ਆ ਰਹੇ ਆ ਕਿ ਅਗਲਾ ਜਿਹੜਾ ਹੁਣ ਸਾਡਾ ਨਿਸ਼ਾਨਾ ਹੈ ਉਹ ਪੰਜਾਬ ਤੇ ਆ। ਤਾਂ ਪੰਜਾਬ ਦੇ ਉੱਤੇ ਇਹਨਾਂ ਚੋਣ ਨਤੀਜਿਆਂ ਦੇ ਕੀ ਅਸਰ ਪੈ ਸਕਦੇ ਆ,
ਪੰਜਾਬ ਦੇ ਆਉਣ ਵਾਲੇ ਚੋਣ ਨਤੀਜਿਆਂ ਤੇ ਪੰਜਾਬ ਦੇ ਵਿੱਚ ਜਿਹੜੀ ਹੁਣ ਇਸ ਸਮੇਂ ਮਾਹੌਲ ਚੱਲ ਰਿਹਾ ਆ ਚੋਣਾਂ ਨੂੰ ਲੈ ਕੇ, ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ ਜ਼ਾਹਰ ਹੈ ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਪੰਜਾਬ ਜਿਹੜਾ ਸਿੱਖ ਹੋਮਲੈਂਡ ਹੈ, ਔਰ ਸਿੱਖ ਹੋਮਲੈਂਡ 'ਚ ਗੁਰੂ ਨਾਨਕ ਪਾਤਸ਼ਾਹ ਦਾ ਚੈਲੰਜ ਜਿਹੜਾ ਕਿ ਬ੍ਰਾਹਮਣਵਾਦ ਨੂੰ ਹਿੰਦੂਤਵਾ ਜਿਸ ਦਾ ਅੱਜ ਨਾਂ ਰੱਖਿਆ ਹੋਇਆ ਹੈ, ਉਹ ਹਮੇਸ਼ਾ ਰੜਕਦਾ ਹੈ। ਇਹ ਕਿਵੇਂ ਇਹਨਾਂ ਦੇ ਲਈ ਇਹ ਟੋਲਰੇਬਲ ਹੋਏਗਾ ਕਿ ਜਦੋਂ ਸਿੱਖ ਰੋਜ਼ਾਨਾ ਸਵੇਰ ਵੇਲੇ ਆਸਾ ਦੀ ਵਾਰ ਦਾ ਕੀਰਤਨ ਹਰ ਗੁਰਦੁਆਰੇ 'ਚ ਕਰਦੇ ਨੇ, ਔਰ ਉਸ ਦੇ ਵਿੱਚ ਇਹ ਪੜ੍ਹਦੇ ਨੇ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ। ਇਹ ਬ੍ਰਾਹਮਣਵਾਦ ਨੂੰ ਡਿਫਾਈਨ ਕੀਤਾ ਹੋਇਆ ਹੈ ਕਿ ਬ੍ਰਾਹਮਣਵਾਦ ਦੀ ਆਈਡੀਓਲੋਜੀ ਦੁਨੀਆ ਦੇ ਲਈ ਤਕਲੀਫਦੇਹ ਹੈ, ਇਹ ਬੁਚਰ ਆਫ ਦਾ ਵਰਲਡ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਇਫੈਕਟਿਵਨੈਸ ਦੇ ਨਾਲ ਉਸ ਧਰਤੀ ਦੇ ਉੱਤੇ ਖਲੋ ਕੇ ਇਸ ਵਿਚਾਰਧਾਰਾ ਨੂੰ ਚੈਲੰਜ ਕੀਤਾ, ਇਹ ਮਹਾਤਮਾ ਬੁੱਧ ਤੋਂ ਬਾਅਦ ਲਗਭਗ 2000 ਸਾਲ ਬਾਅਦ ਅਸੀਂ ਕਹਿ ਸਕਦੇ ਹਾਂ ਉਸ ਧਰਤੀ ਦੇ ਉੱਤੇ ਚੈਲੰਜ ਸੀ। ਔਰ ਇਹੀ ਆਪਣੇ ਆਪ 'ਚ ਐਕਸਪਲੇਨ ਕਰਦਾ ਹੈ ਕਿ 10 ਪਾਤਸ਼ਾਹੀਆਂ ਦੇ ਜੀਵਨ ਕਾਲ 'ਚ ਇਹਨਾਂ ਨੇ ਕਿਵੇਂ ਸਾਜ਼ਿਸ਼ਾਂ ਕੀਤੀਆਂ, 22 ਧਾਰ ਦੇ ਪਹਾੜੀ ਰਾਜੇ, ਔਰ ਜੇ ਲਗਭਗ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ ਲੜੀਆਂ ਨੇ, ਤੇ ਉਸ ਚੋਂ 11 ਜੰਗਾਂ ਹਿੰਦੂ ਰਾਜਿਆਂ ਦੇ ਖਿਲਾਫ ਜਿਹੜੇ ਕਿ ਬ੍ਰਾਹਮਣਵਾਦ ਦੀ ਆਈਡੀਓਲੋਜੀ ਨੂੰ ਪਰਨਾਏ ਹੋਏ ਸਨ, ਔਰ ਉਹਨਾਂ ਦੀ ਇਨਸਟੀਗੇਸ਼ਨ ਦੇ ਨਾਲ ਹੀ ਚੱਲਦੇ ਸੀ। ਉਦੋਂ ਇਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਸੀ। 47 ਤੋਂ ਫੌਰਨ ਬਾਅਦ ਜਿੱਥੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਲਾਣਿਆ ਗਿਆ, ਉੱਥੇ ਹਰ ਸਰਕਾਰ ਦੀ ਨੀਤੀ ਜਿਹੜੀ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਵੀ ਸੀ, ਉਹਨਾਂ ਨੇ ਵੀ ਪੰਜਾਬ ਨੂੰ ਡਿਪਰਾਈਵ ਕੀਤਾ ਉਹਦੇ ਰਿਸੋਰਸਿਸ ਤੋਂ, ਇੰਡਸਟਰੀਅਲਾਈਜ਼ ਨਹੀਂ ਹੋਣ ਦਿੱਤਾ, ਪਾਣੀਆਂ ਦੀ ਲੁੱਟ। ਅਸੀਂ ਬਾਰ-ਬਾਰ ਉਹ ਗੱਲਾਂ ਕਰਦੇ। ਹਿੰਦੂਤਵਾ ਦੀ ਆਈਡੀਓਲੋਜੀ ਸੈਕੂਲਰਿਜ਼ਮ ਦਾ ਲਬਾਦਾ, ਤਾਂ ਫਿਰ ਇੱਕ ਲਬਾਦੇ ਦੇ ਥੱਲੇ ਲੁਕਿਆ ਹੋਇਆ ਇਹਨਾਂ ਦਾ ਏਜੰਡਾ ਸੀ। ਪਰ ਜਿਨ੍ਹਾਂ ਦੇ ਕੋਲ ਅੱਜ ਹਕੂਮਤ ਹੈ ਆਰਐਸਐਸ, ਉਹ ਤਾਂ ਹਿੰਦੁਸਤਾਨ ਜਿਹੜਾ ਉਹਨਾਂ ਦੇ 100 ਸਾਲ ਪਹਿਲਾਂ ਉਹਨਾਂ ਦੀ ਜਿਹੜੀ ਮਿਸ਼ਨ ਸਟੇਟਮੈਂਟ ਹੈ ਉਸ ਦਾ ਹਿੱਸਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆ ਤੁਸੀਂ ਬੰਗਾਲ ਦੇ ਵਿੱਚ ਦੇਖਿਆ ਚੋਣ ਨਤੀਜਿਆਂ ਤੋਂ ਬਾਅਦ ਇਸ ਵੇਲੇ ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਿਆਦਾ ਹਿੰਸਾ ਹੋ ਰਹੀ ਹੈ, ਬੁਲਡੋਜ਼ਰ ਆ ਗਏ ਨੇ, ਜੇਸੀਟੀ ਮਸ਼ੀਨਾਂ, ਉਹਨਾਂ ਦੀ ਅਜੇ ਸਹੁੰ ਨਹੀਂ ਚੁੱਕੀ ਹੈ ਸਰਕਾਰ ਨੇ, ਮਮਤਾ ਬੈਨਰਜੀ ਨੇ ਰਿਜ਼ਾਈਨ ਨਹੀਂ ਕੀਤਾ, ਅੱਜ ਉਹਨਾਂ ਦੀ ਵਿਧਾਨ ਸਭਾ ਭੰਗ ਕੀਤੀ ਗਈ ਹੈ। ਔਰ ਜਿਹੜਾ ਸੁਭਿੰਦਰ ਅਧਿਕਾਰੀ ਉਸਦੀ ਬਿਆਨਬਾਜ਼ੀ ਉਸ ਬਿਸਵਾ ਵਾਂਗ ਹੈ, ਅਸਾਮ ਵਾਂਗ, ਜਿਹੜਾ ਹਿੰਦੂ ਭਾਈ ਭਾਈ ਕਰਕੇ ਕਰਦੇ ਨੇ। ਔਰ ਪੰਜਾਬ ਦੇ ਹਵਾਲੇ ਨਾਲ ਮੈਂ ਅਮਿਤ ਸ਼ਾਹ ਦਾ ਹੀ ਜੇ ਕੋਟ ਕਰਾਂ, ਜਦੋਂ ਉਹਨੂੰ ਪੁੱਛਿਆ ਗਿਆ ਸੀ ਕਿ ਜੀ ਕੀ ਤੁਸੀਂ 2027 ਦੇ ਵਿੱਚ ਜਿਹੜਾ ਉਹ ਪੰਜਾਬ ਦੇ ਨੂੰ ਫਤਹ ਕਰ ਪਾਓਗੇ, ਤੁਹਾਡੀ ਸਰਕਾਰ ਬਣੇਗੀ, ਤੇ ਅਮਿਤ शाह ने कहा ਸੀ कि इस सृष्टि को बनाने वाला ब्रह्मा है और इस सृष्टि को बनाने वाला ब्रह्मा भी नहीं जानता कि पंजाब में क्या होने वाला है। ਸੋ ਇਸ ਦੇ ਥੱਲੇ ਉਹਦਾ ਮਤਲਬ ਇਹ ਸੀ ਕਿ ਭਾਈ ਪੰਜਾਬ ਸਾਡੇ ਕਾਬੂ 'ਚ ਨਹੀਂ ਹੈ। ਪਰ ਹੁਣ ਜਿਸ ਤਰੀਕੇ ਦੇ ਨਾਲ ਇਵੇਂ ਹੀ ਬੰਗਾਲ ਬਾਰੇ ਵੀ ਇਹ ਬਹੁਤ ਸਾਰੇ ਐਨਾਲਿਸਟ ਦਾ ਖਿਆਲ ਸੀ ਕਿ ਬੰਗਾਲ ਦੇ ਵਿੱਚ ਬੜੀ ਡੀਪ ਜਿਹੜੀ ਹੈ ਉਹ ਲਿਬਰਲ ਵੈਲਿਊਜ਼ ਨੇ, ਮਮਤਾ ਬੈਨਰਜੀ ਔਰ ਉਸ ਦਾ ਇਮੇਜ ਭਾਵੇਂ ਥੋੜੀ ਬਹੁਤ ਉਹਨਾਂ ਦੀਆਂ ਗਵਰਨਿੰਗ ਫੇਲਿਅਰਸ ਨੇ, ਬੇਇਨਸਾਫੀਆਂ ਦੀ ਗੱਲ ਹੈ, ਪਰ ਕਿਸੇ ਵੀ ਹਾਲਤ 'ਚ ਬੀਜੇਪੀ ਜਿਹੜੀ ਹੈ ਉਹ ਉੱਥੇ ਜਿੱਤ ਨਹੀਂ ਸਕਦੀ ਹੈ। ਭਾਵੇਂ ਸਾਈਜ਼ੇਬਲ ਵੋਟਾਂ ਉਹ ਜ਼ਰੂਰ ਲਿਜਾ ਸਕਦੀ, ਪਰ ਅਸੀਂ ਦੇਖਦੇ ਹਾਂ ਵੀ ਕਿਵੇਂ ਉਹਨਾਂ ਨੇ SIR ਦਾ ਸਹਾਰਾ ਲਿਆ, ਕਿਵੇਂ ਉਹਨਾਂ ਨੇ 2.5 ਲੱਖ ਉੱਥੇ ਸਿਕਿਉਰਿਟੀ ਦੇ ਬੰਦੇ ਲਿਆ ਕੇ ਯੂਪੀ, ਬਿਹਾਰ, ਉੜੀਸਾ ਕਾਡਰ ਦੇ ਅਫਸਰਾਂ ਤੋਂ ਬੇਪਤ ਕਰਵਾਇਆ ਲੋਕਲ ਪੁਲਿਸ ਨੂੰ, ਔਰ ਕਿਵੇਂ ਧੱਕੇ ਦੇ ਨਾਲ ਉਹਨਾਂ ਨੇ 91 ਲੱਖ ਵੋਟਾਂ ਕੱਟ ਕੇ ਜਿਹੜਾ ਉਹ ਜਿੱਤ ਹਾਸਲ ਕੀਤੀ। ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਵੀ ਲੰਬੇ ਟਾਈਮ ਤੋਂ ਜਿਹੜੀ ਦਲ ਬਦਲੀ ਕੈਪਟਨ ਅਮਰਿੰਦਰ ਤੋਂ ਲੈ ਕੇ ਔਰ ਜਗਮੀਤ ਬਰਾੜ ਔਰ ਹਰਵਿੰਦਰ ਫੂਲਕੇ ਤੱਕ ਸਾਡੇ ਸਾਹਮਣੇ ਹੈ। ਔਰ ਬੰਗਾਲ ਜਿੱਤ ਦੇ ਨਾਲ ਇਹਨਾਂ ਦੇ ਹੌਸਲੇ ਹੋਰ ਵਧੇ ਨੇ। ਜੇ ਪਿਛਲੇ 48 ਘੰਟੇ ਤੁਸੀਂ ਪੰਜਾਬ ਦੇ ਵਿੱਚ ਦੇਖੋ, ਕਿਉਂਕਿ ਉਹਨਾਂ ਦੇ ਲਈ ਪਹਿਲਾਂ ਤਾਂ ਜਿਹੜੀ ਬੀਜੇਪੀ ਦੀ RSS ਦੀ ਮੈਂ ਕਹਾਂਗਾ B ਟੀਮ ਹੈ ਆਮ ਆਦਮੀ ਪਾਰਟੀ, ਉਹਨੂੰ ਡਿਸਕ੍ਰੈਡਿਟ ਕਰਨਾ ਵੀ ਉਹਨਾਂ ਦਾ ਹਿੱਸਾ ਹੈ, ਕਿਉਂਕਿ ਉਹਨਾਂ ਨੂੰ ਇਹ ਹੈ ਕਿ ਭਾਈ ਅਗਲੀਆਂ ਇਲੈਕਸ਼ਨਾਂ 'ਚ ਉਹ ਆਪਣੇ ਜਿਹੜਾ ਦੁਬਾਰਾ ਆਪਣਾ ਆਧਾਰ ਨਾ ਬਣਾ ਸਕਣ।
ਇਸ ਲਈ ਤੁਸੀਂ ਦੇਖੋਗੇ ਕਿ 2-3 ਘਟਨਾਵਾਂ ਇਹਨਾਂ 2 ਦਿਨਾਂ ਦੇ ਵਿੱਚ ਹੁੰਦੀਆਂ ਨੇ। ਜਲੰਧਰ ਕੰਟੋਨਮੈਂਟ ਜਾਂ ਸ਼ਾਇਦ ਅੰਮ੍ਰਿਤਸਰ ਕੰਟੋਨਮੈਂਟ ਦੇ ਨੇੜੇ ਬੰਬ ਧਮਾਕੇ, ਜਿਨ੍ਹਾਂ ਨੂੰ ਡੀਜੀਪੀ ਉਹਨਾਂ ਦਾ ਗੌਰਵ ਯਾਦਵ ਤਾਂ ਕਹਿੰਦਾ ਜੀ ਆਈਐਸਆਈ ਦਾ ਕੰਮ ਹੈ, ਪਰ ਭਗਵੰਤ ਮਾਨ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਜੀ ਇਹ ਜਿਹੜਾ ਬੀਜੇਪੀ ਦਾ ਕੰਮ ਹੈ। ਬੀਜੇਪੀ ਨੇ ਮਾਨਹਾਨੀ ਦਾ ਨੋਟਿਸ ਦੇ ਦਿੱਤਾ ਹੈ ਕਿ ਜੀ ਸਾਡੇ ਖਿਲਾਫ ਇਹ ਗਲਤ ਪ੍ਰੋਪੇਗੈਂਡਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਹੁਣ ਅਗਲੇ ਜਿਹੜੇ 10-11 ਮਹੀਨੇ ਨੇ ਪੰਜਾਬ ਦੀਆਂ ਚੋਣਾਂ ਤੱਕ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰਨਾ ਹੈ। ਉਸ ਦੇ ਹਵਾਲੇ ਨਾਲ ਜਿਹੜਾ ਫਿਰ ਇਸ ਗੱਲ ਦੀ ਵੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਲਾਅ ਐਂਡ ਆਰਡਰ ਦਾ ਬਹਾਨਾ ਬਣਾ ਕੇ ਭਗਵੰਤ ਮਾਨ ਦੀ ਗਵਰਨਮੈਂਟ ਨੂੰ ਡਿਸਮਿਸ ਕਰ ਦਿੱਤਾ ਜਾਏ। ਨੇੜੇ ਜੇ ਆ ਕੇ ਸੈਂਟਰਲ ਦੇ ਦਸਤੇ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਹੋਣਗੇ। ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਹੈ ਉਹ ਤਾਂ ਆਰਐਸਐਸ ਦਾ ਪੇਡ ਵਰਕਰ ਹੀ ਹੈ ਜਾਂ ਉਹਨਾਂ ਦਾ ਆਨਰਰੀ ਵਰਕਰ ਹੈ, ਉਹੀ ਕੰਮ ਕਰ ਰਿਹਾ। ਔਰ ਵਿਦਿਨ ਜਿਹੜੀ ਪੋਲਰਾਈਜੇਸ਼ਨ ਵੀ ਹੋ ਰਹੀ ਹੈ, ਜਿਵੇਂ ਤੁਸੀਂ ਦੇਖੋਗੇ ਕਿ ਸੋਸ਼ਲ ਮੀਡੀਆ ਤੇ ਵੀ ਗਲਤ ਭਾਈਚਾਰਾ, ਹਾਲਾਂਕਿ ਸਭ ਤੋਂ ਜ਼ਿਆਦਾ ਸੁਰੱਖਿਅਤ ਔਰ ਸਭ ਤੋਂ ਜ਼ਿਆਦਾ ਹੱਕ ਪੰਜਾਬ 'ਚ ਨੇ, ਲੇਕਿਨ ਜਿਵੇਂ ਉਹਨਾਂ ਨੂੰ ਜ਼ਿਮੀਂਦਾਰਾਂ ਦੇ ਖਿਲਾਫ ਖੜਾ ਕੀਤਾ ਜਾ ਰਿਹਾ ਹੈ, ਧਾਰਮਿਕ ਪੱਧਰ ਦੇ ਉੱਤੇ ਨਫ਼ਰਤ ਦਾ ਇੱਕ ਬੋਲਬਾਲਾ, ਉਹ ਤਾਂ ਉੱਥੋਂ ਦੀ ਸਾਰੀ ਫਿਜ਼ਾ ਦੇ ਵਿੱਚ ਹੀ ਹੈ। ਮੈਨੂੰ ਲੱਗਦਾ ਵੀ ਇਹਨਾਂ 10 ਮਹੀਨਿਆਂ 'ਚ ਉਹ ਹਰ ਉਹ ਹੀਲਾ ਵਰਤਣਗੇ ਕਿ ਪੰਜਾਬ ਦੇ ਉੱਤੇ, ਜੇ ਬੇਸ਼ੱਕ ਜੇ ਡਾਇਰੈਕਟ ਸਰਕਾਰ ਨਾ ਵੀ ਬਣਾ ਸਕੇ, ਜੇ ਹੰਗ ਅਸੈਂਬਲੀ ਵੀ ਹੁੰਦੀ ਹੈ, ਇਹਨਾਂ ਦੇ ਕੋਲ ਪਾਵਰ ਹੁੰਦੀ ਹੈ। ਜੋ ਤਮਿਲਨਾਡੂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਭਾਈ ਜੇ ਵਿਜੇ ਜਿੱਤਿਆ ਵੀ ਹੈ, ਹਾਲਾਂਕਿ ਇੱਕ ਪ੍ਰੈਸੀਡੈਂਟ ਹੈ ਕਿ ਜਿਹੜਾ ਸਭ ਤੋਂ ਵੱਡੀ ਪਾਰਟੀ ਆ ਉਹਨੂੰ ਇਨਵਾਈਟ ਕੀਤਾ ਜਾਂਦਾ ਹੈ, ਉਹ ਜੇ ਆਪਣੀ ਮੈਜੋਰਿਟੀ ਅਸੈਂਬਲੀ 'ਚ ਪ੍ਰੂਵ ਨਾ ਕਰ ਸਕੇ ਫਿਰ ਕੋਈ ਦੂਸਰੀ ਧਿਰ ਨੂੰ ਦਿੱਤਾ ਜਾਂਦਾ ਹੈ। ਸੋ ਉੱਥੇ ਵੀ ਡਿਲੀ ਡੈਲੀ ਹੋ ਰਿਹਾ। ਸੋ ਪੰਜਾਬ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਭਾਈ ਸਾਨੂੰ ਡੋਗਰਿਆਂ ਵੱਲ ਧਿਆਨ ਦੇਣਾ ਪਏਗਾ। ਬਹੁਤ ਸਾਰੀਆਂ ਸਰਪ੍ਰਾਈਜ਼ਸ ਵੀ ਸਾਡੇ ਲਈ ਹੋਣਗੀਆਂ। ਕੁਛ ਉਹ ਲੋਕ ਜਿਹੜੇ ਭਗਵੰਤ ਮਾਨ ਸਰਕਾਰ ਦੇ ਵਿੱਚ ਨੇ ਅੱਜ, ਉਹਨਾਂ ਨੂੰ ਸੱਦ ਕੇ ਈਡੀ ਔਰ ਦੂਸਰੇ ਉਹਨਾਂ ਦੀਆਂ ਫਾਈਲਾਂ ਦਿਖਾ ਕੇ ਜਿਹੜਾ ਉਹ ਪਾਰਟੀਆਂ ਬਦਲਾਉਣਗੇ ਵੀ, ਐਨਾਰਕੀ ਵੀ ਪੈਦਾ ਕਰਨਗੇ। ਔਰ ਇੱਕ ਨੈਰੇਟਿਵ ਜਿਹੜਾ ਅਮਿਤ ਸ਼ਾਹ ਨੇ ਲੁਧਿਆਣੇ ਦੀ ਰੈਲੀ 'ਚ ਲਿਆ ਸੀ ਕਿ ਬੀਜੇਪੀ ਹੈ ਜਿਹੜਾ ਪੰਜਾਬ ਨੂੰ ਗੈਂਗਸਟਰਸ ਤੋਂ ਮੁਕਤ ਕਰ ਸਕਦੀ ਹੈ, ਬੀਜੇਪੀ ਹੈ ਜਿਹੜੀ ਪੰਜਾਬ ਨੂੰ ਡਰੱਗ ਮੁਕਤ ਕਰ ਸਕਦੀ ਹੈ। ਸੋ ਇਸ ਵੇਲੇ ਗੈਂਗਸਟਰ ਫਿਨੋਮੇਨਾ ਵੀ ਹੁਣ ਤਾਂ ਆਮ ਸ਼ਹਿਰੀ ਵੀ, ਜਿਹੜੇ ਅੱਗੇ ਤਾਂ ਸੀ ਕਿ ਕੋਈ ਵੱਡਾ ਕਾਰਖਾਨੇਦਾਰ ਹੈ ਜਾਂ ਵੱਡਾ ਕੋਈ ਪੋਲੀਟੀਕਲ ਫਿਗਰ ਹੈ, ਹੁਣ ਤੱਕ ਆਰਡਨਰੀ ਮਿਡਲ ਕਲਾਸ ਨੂੰ ਵੀ ਜਿਹੜਾ ਗੈਂਗਸਟਰ ਦਾ ਜਿਹੜਾ ਸਨੇਕ ਹੈ ਉਹ ਬਾਈਟ ਕਰ ਰਿਹਾ ਹੈ। ਸੋ ਇਹ ਸਾਰੇ ਦੇ ਥੱਲੇ ਇੱਕ ਕਨਫਿਊਜ਼ਨ, ਭੰਬਲ ਪੂਸਾ, ਡੀਮੋਰਲਾਈਜੇਸ਼ਨ ਚੋਂ ਬੀਜੇਪੀ ਜਿਹੜਾ ਹੈ ਉਹ ਕੋਸ਼ਿਸ਼ ਕਰੇਗੀ। ਪਰ ਲੈਟ ਵੀ ਸੀ, ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ਜ਼ਾਲਮਾਂ ਨੂੰ ਰੋਕਿਆ, ਇਹਨਾਂ ਦਾ ਰੱਥ ਵੀ ਰੋਕਿਆ। ਇਸ ਦਾ ਦੋਵੇਂ ਤਿੰਨੀ ਵਾਰੀ ਮੋਦੀ ਦਾ ਪੰਜਾਬ 'ਚ ਸਿਟਿੰਗ ਪੰਜਾਬ ਅਸੈਂਬਲੀ 'ਚ ਸਿਰਫ 2 ਮੈਂਬਰ ਨੇ ਬੀਜੇਪੀ ਦੇ। ਔਰ ਅਸੀਂ ਇਹੀ ਕਵਾਂਗੇ ਕਿ ਪੰਥਕ ਧਿਰਾਂ ਵੀ ਸੁਚੇਤ ਨੇ, ਲੇਕਿਨ ਜਿਸ ਕਿਸਮ ਦਾ ਡਿਵੀਜ਼ਨ ਦਾ ਪਾਰਟ ਸਾਡੇ 'ਚ ਹੈ, ਇਹ ਨਾ ਹੋਏ ਕਿ ਪੰਥਕ ਵੋਟ 5 ਹਿੱਸਿਆਂ 'ਚ ਵੰਡੀ ਹੋਏ ਔਰ ਅਲਟੀਮੇਟਲੀ ਜਿਹੜੀ ਹੈ ਇਹਨਾਂ ਨੇ ਅਜੇ ਐਸਆਈਆਰ ਪੰਜਾਬ 'ਚ ਵੀ ਲਾਗੂ ਕਰਨਾ ਹੈ। ਬਹੁਤ ਸਾਰੀਆਂ ਵੋਟਾਂ ਇਹ ਕੱਟਣਗੇ, ਬਹੁਤ ਸਾਰੀਆਂ ਜਾਲੀ, ਕਿਉਂਕਿ ਬੰਗਾਲ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਕਿ ਕੱਲੀਆਂ 91 ਲੱਖ ਕੱਟੀਆਂ ਹੀ ਨਹੀਂ, ਚੋਣਾਂ ਤੋਂ ਠੀਕ 24 ਘੰਟੇ ਪਹਿਲਾਂ 6 ਲੱਖ ਨਵੀਆਂ ਵੋਟਾਂ ਲਿਆਂਦੀਆਂ ਗਈਆਂ, ਐਡ ਕੀਤੀਆਂ ਗਈਆਂ। ਕਿਸੇ ਨੂੰ ਕੋਈ ਪਤਾ ਨਹੀਂ। ਹੁਣ ਤੁਸੀਂ ਸਵਾਲ ਸੁਪਰੀਮ ਕੋਰਟ 'ਚ ਲੈ ਕੇ ਜਾਣਾ, ਸੁਪਰੀਮ ਕੋਰਟ ਨੂੰ ਕੋਈ ਫਰਕ ਨਹੀਂ ਪੈਂਦਾ ਕਿ 91 ਲੱਖ ਕੱਟੀ ਗਈ ਕਿ 61 ਲੱਖ ਕੱਟੀ ਗਈ। ਸੋ ਇਸ ਤੋਂ ਇਹ ਕਾਫੀ ਬੀਜੇਪੀ ਵਾਲੇ ਉਤਸ਼ਾਹਤ ਹੋਏ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਜਿਹੜਾ ਇਹ ਬੰਗਾਲ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਮੈਸੇਜ ਦੇ ਦਿੱਤਾ ਕਿ ਵੀ ਹੁਣ ਸਾਡੇ ਰੱਥ ਨੂੰ ਤੁਸੀਂ ਰੋਕ ਨਹੀਂ ਸਕੋਗੇ। ਪਰ ਲੈਟ ਵੀ ਸੀ, ਪੰਜਾਬ ਗੁਰੂ ਦਾ ਖਾਲਸਾ ਵਸਦਾ ਹੈ ਔਰ ਇਹਨਾਂ ਨੂੰ ਇਫੈਕਟਿਵਲੀ ਪੰਜਾਬ ਇਨ ਜਨਰਲ, ਸਿੱਖ ਕੌਮ ਇਨ ਪਾਰਟਿਕੂਲਰ ਚੈਲੰਜ ਦੇਗੀ। ਬਿਲਕੁਲ ਡਾਕਟਰ ਸਾਹਿਬ, ਜਿਹੜੇ ਇਹ ਇੱਕ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਸ ਵਾਰ ਦੀਆਂ ਚੋਣਾਂ ਆ, ਇਹ ਚੋਣਾਂ ਦੇ ਵਿੱਚ ਕਾਫੀ ਕੁਝ ਨਵਾਂ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਚਾਹੇ ਉਹ ਭਾਈ ਅਮਰਪਾਲ ਸਿੰਘ ਹੋਰਾਂ ਦੇ ਰੂਪ ਦੇ ਵਿੱਚ ਉਹਨਾਂ ਦੀ ਪਾਰਟੀ ਹੋਵੇ, ਚਾਹੇ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਵੀ ਦੁਬਾਰਾ ਆਧਾਰ ਜਿਵੇਂ ਬਣਿਆ ਆ, ਤੇ ਇੱਕ ਆਮ ਨੈਰੇਟਿਵ ਸਿੱਖਾਂ ਦੇ ਵਿੱਚ ਵੀ ਜਿਹੜਾ ਆ ਉਹ ਜਿਹੜੀ ਬਾਦਲ ਦਲ ਦੀ ਜਿਹੜੀ ਸਿਆਸਤ ਸੀ ਉਹਦੇ ਨਾਲੋਂ ਜਦੋਂ ਹੁਣ ਟੁੱਟੇ ਆ, ਤਾਂ ਉਹ ਜਿਹੜੀਆਂ ਸਿੱਖ ਐਸਪੀਰੇਸ਼ਨ ਵਾਲੀ ਜਿਹੜੀ ਸਿਆਸਤ ਆ ਉਹ ਵੀ ਦੁਬਾਰਾ ਉੱਭਰ ਰਹੀ ਆ।
ਤਾਂ ਇਹ ਸਾਰਾ ਕੁਝ ਮਤਲਬ ਪੰਜਾਬ ਹੁਣ ਕਿਹੜਾ ਰੁੱਖ ਲੈਂਦਾ ਆ, ਕਿੱਧਰ ਨੂੰ ਪੰਜਾਬ ਅਗਲੇ ਮਹੀਨਿਆਂ 'ਚ ਤੁਰਦਾ ਆ, ਇਹ ਸਾਰੇ ਕੁਝ ਦੇ ਉੱਤੇ ਵੀ ਸਾਡੀ ਨਜ਼ਰ ਜਿਹੜੀ ਆ ਬਣੀ ਰਹੂਗੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਤੇ ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਟੀਵੀ 84 ਦੀਆਂ ਐਪਸ ਆਪਣੇ ਮੋਬਾਈਲਸ ਦੇ ਵਿੱਚ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ, ਜਿੱਥੇ ਕਿ 24/7 ਲਾਈਵ ਟੀਵੀ ਵੀ ਚੱਲਦਾ ਹੈ ਤੇ ਹੋਰ ਵੀਡੀਓਜ਼ ਵੀ ਤੁਸੀਂ ਉਹਨਾਂ ਐਪਸ ਤੇ ਦੇਖ ਸਕਦੇ ਹੋ। ਤੇ ਇਸ ਤੋਂ ਇਲਾਵਾ ਟੀਵੀ 84 ਦੇ YouTube ਚੈਨਲਸ ਤੇ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਹੈਂਡਲਸ ਜਿਹੜੇ ਆ ਉਹਨਾਂ ਨੂੰ ਵੀ ਤੁਸੀਂ ਫੋਲੋ ਕਰਕੇ ਤੇ ਜਿਹੜੀਆਂ ਜਾਣਕਾਰੀਆਂ ਆ ਉਹਨਾਂ ਨਾਲ ਜੁੜ ਸਕਦੇ ਹੋ। ਤੇ ਟੀਵੀ 84 ਤੁਹਾਡੀ ਸਪੋਰਟ ਦੇ ਨਾਲ ਹੀ ਚੱਲਦਾ ਹੈ। ਤੁਸੀਂ ਟੀਵੀ 84 ਨੂੰ ਸਪੋਰਟ ਕਰਨ ਦੇ ਲਈ ਜਿਹੜੀਆਂ ਆਪਣਾ ਦਸਵੰਧ ਆ, ਆਪਣੀਆਂ ਡੋਨੇਸ਼ਨਸ ਆ, ਉਹ ਟੀਵੀ 84 ਦੀ ਵੈਬਸਾਈਟ tv84.com ਤੇ ਜਾ ਕੇ ਡੋਨੇਟ ਦਾ ਉੱਤੇ ਬਟਨ ਬਣਿਆ ਹੋਇਆ ਹੈ, ਉੱਥੇ ਜਾ ਕੇ ਤੁਸੀਂ ਆਪਣੀ ਜਿਹੜੀ ਸੇਵਾ ਆ ਉਹ ਪਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚੈੱਕ ਵੀ ਜਿਹੜੇ ਆ ਆਪਣੇ ਉਹ ਟੀਵੀ 84 ਦੇ ਨਿਊਯਾਰਕ ਬੇਸਡ ਐਡਰੈਸ ਤੇ ਭੇਜ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ ਜੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।